ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲ੍ਹਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਤਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਵੱਜ ਗਈ ਸਿੰਕਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਇਹ ਚਰੋਕਣੀ ਗਲੇ ਦਾ ਹਾਰ ਹੋਈ। ਇਹ ਅਦੋਖਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ, ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਕਲਾਸਿਕ ਟਾਈਮ। ਯੂਸਫ ਪੰਜਾਬੀ ਦਾ ਨਿੱਘਾ ਜਿਹਾ ਕਲਾਵਾ ਕਬੂਲ ਕਰੋ। ਨਿੱਘ ਪਹੁੰਚੇ ਤੇ ਜ਼ਰੂਰ ਦੱਸਣਾ। ਸਾਵਾਂ ਵਿੱਚ ਕਸਤੂਰੀ ਘੁਲ ਜਾਵੇ ਤੇ ਜ਼ਰੂਰ ਦੱਸਣਾ। ਫਜ਼ਾਵਾਂ ਵਿੱਚ ਮਹਿਕ ਆਉਣ ਲੱਗ ਪਵੇ ਤੇ ਜ਼ਰੂਰ ਦੱਸਣਾ। ਹੱਸਣ ਨੂੰ ਜੀ ਕਰੇ ਜ਼ਰੂਰ ਦੱਸਣਾ। ਜੇ ਅੰਦਰੋਂ ਹਾਂ ਨਿਕਲੇ ਤੇ ਫਿਰ ਤੇ ਦੱਸਣਾ ਬਹੁਤ ਜ਼ਰੂਰੀ ਹੈ। ਕਿਉਂਕਿ ਆਹ ਦਾ ਅਸਰ ਜੇ ਛੇਤੀ ਹੋ ਜਾਵੇ ਤੇ ਕਮਾਲ ਹੈ। ਨਹੀਂ ਤੇ ਆਹ ਜਿਹੜੀ ਹੈ ਉਹ ਲੈਂਡ ਚਲਾ ਦਿੰਦੀ ਹੈ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਤਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੀਕਰ ਪੁੜਾਏ। ਜਿਹੜੇ ਪਿਆਰੇ ਆਪਣੇ ਪਿਆਰਿਆਂ ਨੂੰ ਉਡੀਕ ਰਹੇ ਨੇ, ਉਹਨਾਂ ਦੀ ਰਾਹ 'ਤੇ ਤੱਕਦੇ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਕੁੱਲ ਦਾ ਭਲਾ ਤੇ ਕੁੱਲ ਦੀ ਖੈਰ। ਹੋਰ ਪਿਆਰਿਓ, ਕੀ ਸੋਚਦੇ ਹੋ, ਕੀ ਕਰਦੇ ਹੋ? ਕਦੀ ਇੰਝ ਹੋਇਆ ਕਿ ਜੋ ਤੁਸੀਂ ਸੋਚਣਾ ਚਾਹੋ ਤਸਲਸਲ ਨਾਲ ਉਹੀ ਸੋਚਿਆ ਹੋਵੇ? ਜੋ ਤੁਸੀਂ ਕਰਨਾ ਚਾਹੋ ਉਹ ਬੜਾ ਛੇਤੀ ਹੋ ਗਿਆ ਹੋਵੇ, ਬੜਾ ਸੌਖਾ ਹੀ ਹੋ ਗਿਆ ਹੋਵੇ। ਖਿਆਲ ਕੀ ਤੁਹਾਡੇ ਕੋਲ ਪ੍ਰਾਹੁਣੇ ਵਾਂਗੂ ਆਉਂਦਾ ਹੈ, ਤੁਹਾਡੇ ਸੱਜਣ ਵਾਂਗੂ ਆਉਂਦਾ ਹੈ, ਕਿਸੇ ਸਹੇਲੀ ਵਾਂਗ ਆਉਂਦਾ ਹੈ, ਕਿਸੇ ਬੇਲੀ ਵਾਂਗ? ਕਿਸ ਤਰ੍ਹਾਂ ਆਉਂਦਾ ਯਾਰ? ਖਿਆਲ ਦਾ ਰੂਪ ਬਹੁਤ ਸਾਰੇ ਆਉਂਦੇ ਨੇ। ਬਹੁਤ ਸਾਰਿਆਂ ਦੇ ਵਿੱਚ ਸੱਜਣ ਵੀ ਹੁੰਦੇ ਨੇ, ਬੇਲੀ ਵੀ ਹੁੰਦੇ ਨੇ, ਆਪਣੇ ਵੀ ਹੁੰਦੇ ਨੇ, ਗੈਰ ਵੀ ਹੁੰਦੇ ਨੇ। ਔਰ ਸਾਡਾ ਵਰਤਾਰਾ ਵੀ ਉਹਨਾਂ ਨਾਲ ਬਿਲਕੁਲ ਵੱਖੋ ਵੱਖਰਾ ਹੁੰਦਾ ਹੈ, ਮੁਖਤਲਿਫ। ਅਸੀਂ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਨਹੀਂ ਕਰਦੇ।
ਉਹ ਖਿਆਲ ਹੋਣ ਜਾਂ ਇਨਸਾਨ ਹੋਣ। ਖਿਆਲ ਤੁਹਾਨੂੰ ਕੀ ਕਹਿੰਦੇ ਨੇ? ਆ ਕੇ ਰਾਏ ਪਾਉਂਦੇ ਨੇ, ਕੁਰਾਏ ਪਾਉਂਦੇ ਨੇ। ਉਂਗਲ ਫੜੀ ਹੈ ਕਦੀ ਖਿਆਲ ਨੇ ਤੁਹਾਡੀ? ਚੁੰਡੀ ਵੱਢੀ ਹੈ ਕਦੀ ਖਿਆਲ ਨੇ ਤੁਹਾਨੂੰ? ਚੰਡ ਮਾਰੀ ਹੈ ਕਦੀ ਖਿਆਲ ਨੇ ਤੁਹਾਨੂੰ? ਝੰਜੋੜਿਆ ਕਦੀ ਖਿਆਲ ਨੇ ਤੁਹਾਨੂੰ? ਜੱਫੀ ਪਾਈ ਹੈ ਕਦੀ ਖਿਆਲ ਨੇ ਤੁਹਾਨੂੰ? ਕਲਾਸਿਕ ਟਾਈਮ ਯੂਸਫ ਪੰਜਾਬੀ ਦੇ ਨਾਲ ਰਹਿਣਾ ਤੁਸੀਂ। ਆਓ ਅੱਜ ਮੈਂ ਚਾਹ ਰਿਹਾ, ਇੱਕ ਵੇਲਾ ਸੀ ਕਲਾਸਿਕ ਟਾਈਮ ਵਿੱਚ ਆਪਣੀ ਮਰਜ਼ੀ ਨਾਲ ਮੈਡਮ ਨੂਰ ਜਹਾਂ, ਮਾਲਾ ਬੇਗਮ, ਰੂਨਾ ਲੈਲਾ ਜੀ, ਜ਼ੁਬੈਦਾ ਖਾਨਮ ਜੀ, ਬਹੁਤ ਸਾਰੇ ਐਸੇ ਪਿਆਰੇ ਜਿਨ੍ਹਾਂ ਨੂੰ ਵਾਰੀ ਮਿਲਦੀ ਸੀ। ਅੱਜ ਮੇਰਾ ਜੀਅ ਕੀਤਾ ਉਸ ਪੁਰਾਣੀ ਆਪਣੀ ਜਿਹੜੀ ਇੱਕ ਮੈਂ ਖੁਸ਼ਬੂ ਮੈਡਮ ਨੂਰ ਜਹਾਂ ਦੀ ਸੰਭਾਲ ਕੇ ਰੱਖੀ ਹੈ, ਉਹਦੇ ਵਿੱਚੋਂ ਕੁਛ ਗੁਲਾਬ, ਕੁਛ ਮੋਤੀਏ, ਕੁਛ ਚੰਬੇਲੀ ਰਾਤ ਨੂੰ ਵੰਡੇ ਜਾਣ। ਬਿੱਲੀਆਂ ਵਾਂਗਣ ਪੈਰ ਭੋਏ ਤੇ ਧਰੀਏ, ਬਿੱਲੀਆਂ ਵਾਂਗਣ ਪੈਰ ਭੋਏ ਤੇ ਧਰੀਏ, ਅਸਾਂ ਕੁੜੀਆਂ ਹੋਣ ਤੋਂ ਡਰੀਏ। ਹਾਏ ਬਿੱਲੀਆਂ ਵਾਂਗਣ, ਬਿੱਲੀਆਂ ਵਾਂਗਣ ਪੈਰ ਭੋਏ ਤੇ ਧਰੀਏ, ਅਸਾਂ ਕੁੜੀਆਂ ਹੋਣ ਤੋਂ ਡਰੀਏ। ਜਿਨ੍ਹਾਂ ਦਾ ਦਮ ਭਰੀਏ, ਕਿਉਂ ਫਿਰ ਉਹਨਾਂ ਕੋਲੋਂ ਡਰੀਏ। ਪੋਰਾਂ ਪੱਛੀਆਂ ਨਾਲ ਤਰੋਪਾ ਭਰੀਏ, ਕੁੜੀਓ ਸ਼ਾਹ ਹੁਸੈਨੀ ਕਰੀਏ। ਛੱਡੀਏ ਕਿਹੜੀ ਕਿਹੜੀ ਵਲਗਣ, ਕਿਤਨਾ ਪਿੱਛੇ ਹਟੀਏ। ਆਪ ਹੀ ਮਣਕਾ ਮਨ ਮਚਾਈਏ, ਖੇਡ ਵਧਾਈਏ ਹੋਰ। ਆਪ ਹੀ ਮੱਚੀਏ, ਪੱਕਣਾ ਪੱਕੀਏ, ਆਪਣੇ ਆਪ ਨੂੰ ਲੜੀਏ। ਵਿਸ ਵੀ ਬਾਹਰ ਨਾ ਕੱਢੀਏ ਅੜੀਓ। ਹੋ ਪੇ ਜਾਂਦੇ ਬੀਨ ਵਜਾਵਣ ਵਾਲੇ, ਸ਼ਾਮਾਂ ਲੱਥੀਆਂ ਸ਼ਾਮਾਂ ਲੱਥੀਆਂ ਟੱਲੀਆਂ ਉੱਪੋਂ ਭੱਜ ਪਰਛਾਵੇਂ ਫੜੀਏ। ਕੋੜੀਆਂ ਚੂੜੀਆਂ ਘਿੰਨਣ ਕਰਕੇ, ਘਿਓ ਤੇ ਖੰਡ ਖੜੀਏ। ਕਿਚਰਕ ਅੱਥਰ ਘੁੱਟ ਘੁੱਟ ਮਰੀਏ। ਜਿੰਨਾ ਚਰਖਾ ਹੁਣ ਨਾ ਧਰਿਆ, ਜਿਸ ਦੀ ਤਾਣੀ ਮੋੜ ਗੱਲ ਆਵੇ। ਪੁੰਨ ਪੈਰ ਨੂੰ ਸਰਗੀ ਕਰੀਏ। ਸਰਗੀ ਦੇ ਗਲ ਲੱਗ ਕੇ ਚਰਖਾ ਇੰਝ ਕਦੀ ਨਾ ਰੋਵੇ। ਰੂ 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 ਭੈਣਾ, ਰੂ 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 ਰੂ
ਰੂ ਰੂ, ਧੀਆ ਰੂ ਰੂ ਰੂ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਹੈ। ਖਿਆਲ ਦਾ ਹੋਣਾ, ਖਿਆਲ ਦਾ ਆਉਣਾ ਤੁਹਾਨੂੰ ਮੁਤਾਸਰ ਕਰਨਾ। ਕਦੀ ਕਦੀ ਮੈਂ ਸੋਚਣਾ ਹੈ ਕਿ ਖਿਆਲ ਬੜਾ ਡਾਢਾ ਹੈ। ਫਿਰ ਇੱਕਦਮ ਖਿਆਲ ਵਿੱਚ ਖਿਆਲ ਆਉਂਦਾ ਹੈ ਕਿ ਨਹੀਂ ਯਾਰ ਇਹ ਬੜਾ ਨਿਮਾਣਾ ਜਿਹਾ, ਇਹ ਤਾਂ ਮੇਰਾ ਮਹਿਕੂਮ ਹੈ। ਨਾ 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 ਨਾ, ਫਿਰ ਖਿਆਲ 'ਚ ਖਿਆਲ ਆਉਂਦਾ ਕਿ ਬੜਾ ਜਾਬਰ ਹੈ, ਮੈਂ ਦਾ ਕੈਦੀ ਹਾਂ ਹਜ਼ਾਰਾਂ ਸਾਲਾਂ ਤੋਂ। ਖਿਆਲ ਕੋਲੋਂ ਪਨਾਹ ਮੰਗਣਾ ਮੈਂ ਖਿਆਲ ਦੀ। ਖਿਆਲ 'ਚ ਆਏ ਕੰਮ ਕਰਕੇ ਚੰਗੇ ਆਪਣੇ ਪੱਲੇ, ਮਾੜੇ ਖਿਆਲ ਦੇ ਪੱਲੇ ਪਾ ਦਿੰਦਾ ਹੈ। ਇੱਕ ਖਿਆਲ ਮੇਰੀ ਉਂਗਲ ਫੜ ਕੇ ਮੈਨੂੰ ਉੱਧਰ ਲੈ ਗਿਆ ਸੀ, ਪੈ ਗਿਆ ਸੀ ਮੈਨੂੰ। ਇੱਕ ਖਿਆਲ ਦਾ ਨਾਂ ਲੈ ਕੇ ਤੌਬਾ ਤੌਬਾ ਤੌਬਾ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਜੀ। ਖਿਆਲ ਰੱਖਿਆ ਜੀ। ਕਿਹੜਾ ਖਿਆਲ ਆਇਆ ਤੁਹਾਡੇ ਜ਼ਿਹਨ 'ਚ? ਕੀ ਕਹਿੰਦਾ? ਕੀ? ਗੌਰ ਕਰੋ ਇਹਦੇ ਤੇ, ਇਹ ਜ਼ਰੂਰ ਤੁਹਾਨੂੰ ਕਿਧਰੇ ਲਿਜਾ ਰਿਹਾ ਜੀ। ਇੱਕ ਹੋਰ ਖਿਆਲ ਲਿਆਓ, ਇਸ ਖਿਆਲ ਤੋਂ ਬਚਣ ਵਾਸਤੇ ਹੀ ਇਹਦੇ ਵਿੱਚ ਗੁੰਮ ਹੋਣ ਵਾਸਤੇ। ਨਾ ਫਿਰ ਮੈਂ ਮੰਗਿਆ ਹੀ ਤੇ ਨਾ ਉਹਨੇ ਮੈਨੂੰ ਪਛਾਣ ਕੇ ਮੇਰਾ ਹੱਕ ਦਿੱਤਾ। ਸਗੋਂ ਆਪਣਾ ਆਪ ਵੀ ਮੇਰੇ ਕੋਲੋਂ ਖੋਹ ਲਿਆ। ਜ਼ਿੰਦਗੀ ਮੂਤਰ ਦੀ ਧਾਰ ਨਹੀਂ ਹੁੰਦੀ, ਲਹੂ ਦਾ ਲਿਸ਼ਕਾਰਾ ਹੁੰਦੀ ਏ। ਵੇਰਵਾ ਕਰਨ ਤਿੱਕਰ ਤੇ ਮੈਂ ਕਿਸੇ ਕੈਦੋ ਦੇ ਆ ਜਾਣਾ ਸੀ, ਤਾਂ ਮੈਂ ਰਾਂਝਿਓਂ ਮੁੱਕਰੀ। ਭੱਜ ਹੋਏ ਮਨਾ ਹੜ ਆ ਗਏ ਤੇ ਮੈਂ ਛੇਤੀ ਛੇਤੀ ਰੇੜ ਨਾਲ ਰਾਂਝਾ ਢਾਹ ਕੇ ਕੰਧ ਮੱਲ ਲਈ। ਕੋਠਾ ਨਹੀਂ ਮੈਂ ਪਾਣਾ, ਕਦੀ ਕੋਠਾ ਨਹੀਂ ਮੈਂ ਪਾਣਾ। ਬਸ ਮੈਂ ਮੁੰਦਰੀ ਲਾ ਕੇ ਰੋੜ ਦਿੱਤੀ, ਪਰ ਮੁੰਦਰੀਆਂ ਤੇ ਰੁੜਦੀਆਂ ਨਹੀਂ ਨੇ, ਡੁੱਬ ਜਾਂਦੀਆਂ ਨੇ। ਕੁੜੀਆਂ ਖੇਡਦੀਆਂ ਮਰਦੀਆਂ ਨਹੀਂ, ਲੁਕ ਜਾਂਦੀਆਂ ਨੇ। ਤੇ ਦਾੜੀਆਂ ਵਾਲੇ ਕੁਹਾੜੀਆਂ ਵਾਲੇ ਖੇਡ ਵੰਜਾ ਕੇ ਲੁਕਣ ਮੀਟੀਆਂ ਦੱਬ ਛੱਡਦੇ ਨੇ ਆਪਣੇ ਆਪਣੇ ਵਿਹੜਿਆਂ ਵਿੱਚ, ਤੇ ਉੱਤੇ ਮੂਤਰਦੇ ਰਹਿੰਦੇ ਨੇ। ਕਲਾਸਿਕ ਟਾਈਮ ਖਿਆਲ ਨੇ ਸੁਆਬ ਵੀ ਕਰਵਾਤਾ,
ਖਿਆਲ ਨੇ ਕਮਾਈ ਵੀ ਕਰਵਾਤੀ, ਕਿਤੇ 70 ਗੁਣਾ, ਕਿਤੇ 27 ਗੁਣਾ। ਖਿਆਲ ਨੇ ਗੁਨਾਹ ਵੀ ਕਰਵਾਤਾ, ਕਬੀਰਾ ਗੁਨਾਹ। ਬੜੇ ਡਾਢੇ ਨੇ, ਹੈ ਖਿਆਲ ਹੀ, ਹੈ ਖਿਆਲ। ਚੰਗੇ ਕੰਮ ਵੀ ਕਰਵਾ ਦਿੰਦਾ ਹੈ। ਖਿਆਲ ਹੀ ਇਹ ਅੱਗ 'ਚ ਸੜਨਾ, ਨਾ ਬੁਝਣ ਵਾਲੀ। ਖਿਆਲ 70 ਜ਼ਰਬ 70 ਜ਼ਰਬ 70। ਜੋ ਸੋਚਣਾ ਹੈ ਉਹ ਆ ਜਾਣਾ। ਉਹ ਨਹੀਂ ਨਹੀਂ, ਸੋਚਣਾ ਨਹੀਂ, ਜੋ ਖਿਆਲ ਕਰਨਾ ਹੈ, ਹਾਂ ਹੋ ਜਾਣਾ। ਹਾਂ ਹਾਂ ਬਈ ਜ਼ਰਬਾਂ ਬੜੀਆਂ ਦਿੱਤੀਆਂ ਇਸ ਖਿਆਲ ਨੇ, ਕਿਆ ਬਾਤ ਹੈ ਬਾਬਾ ਖਿਆਲ। ਕਿਤੇ ਡਰਾਈ ਜਾਂਦਾ ਹੈ, ਕਿਤੇ ਪਿਆਰ ਕਰਦਾ ਹੈ, ਕਿਤੇ ਕਲਾਵੇ 'ਚ ਲੈਂਦਾ ਹੈ, ਕਿਤੇ ਗਿੱਟੇ ਨੰਗੇ ਕਰਵਾ ਦਿੰਦਾ ਹੈ, ਕਿਤੇ ਸਿਰ ਮਨਵਾ ਦਿੰਦਾ ਹੈ, ਕਿਤੇ ਰੋਡ ਮੋਡ ਕਰਵਾ ਦਿੰਦਾ ਹੈ, ਕਿਤੇ ਜਟਾਂ ਆਹੋ ਜਟਾਂ ਵੀ ਵਧਾ ਦਿੰਦਾ, ਕਿਤੇ ਧੂਣੀਆਂ ਦਿਖਾ ਦਿੰਦਾ ਹੈ। ਯਾਰ ਬਾਬਾ ਖਿਆਲ ਤੂੰ ਕਮਾਲ। ਜਨਾਬ ਮੁਹਤਰਮ चौधरी मोहम्मद असलम साहब, जनाब आली मरतबत अमजद परवेज साहब, जनाब मेजर जकी साहब, मोहतरम किबला काबा, हक मौजूद सदा मौजूद जनाब खालिद भट्ट साहब, जनाब शहजाद असमत साहब, मलिक मोहम्मद असलम कलमा चौक, जनाब निक्का अंसारी साहब, खैर तुहाडे ख्याल दी, खैर तुहाडे दम दी। ਕੀ ਕਹਿੰਦਾ ਖਿਆਲ? ਆਇਆ ਸੀ ਹੁਣ, ਕੀ ਕਹਿ ਕੇ ਗਿਆ? ਕੋਈ ਚੰਗੀ ਗੱਲ ਕਹੀ ਹੈ? ਪਤਾ ਨਹੀਂ ਯਾਰ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਵੱਈਆ ਹੈ ਖਿਆਲ ਦਾ, ਕੋਈ ਯਾਰੀ ਦੋਸਤੀ ਵਾਲਾ ਹੈ ਜਾਂ ਕੋਈ ਹੁਕਮਰਾਨਾ ਰਵੱਈਆ ਹੈ ਜਾਂ ਫਿਰ ਚੱਲਦਾ ਹੋਇਆ ਪਈਆ ਹੈ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਤੁਹਾਡੀਆਂ ਮੁਹੱਬਤਾਂ ਔਰ ਪਿਆਰ ਦਾ ਸਾਥ। ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ, ਆਗਾ ਜੀ, ਆਗਾ ਕਜ਼ਲਬਾਸ਼ ਜ਼ਖਮੀ ਸਾਹਿਬ ਸਾਡੇ ਨਾਲ ਨੇ, ਪ੍ਰੋਗਰਾਮ ਦੀ ਤਾਰੀਫ ਕੀਤੀ, ਬਹੁਤ ਮਿਹਰਬਾਨੀ। ਸਲਾਮਤ ਰਹੋ, ਖੁਸ਼ ਰਹੋ। ਬਾਬੂ ਸਾਹਿਬ ਨੇ ਜੀ ਸ਼ੇਖੂਪੁਰਾ ਤੋਂ, ਬਹੁਤ ਮੁਹੱਬਤ, ਬਹੁਤ ਪਿਆਰ। ਅਹਿਸਾਨ ਸਾਹਿਬ ਨੇ ਸਾਡੇ ਨਾਲ, ਸਦਰ ਤੋਂ ਅब्बास ਸਾਹਿਬ ਨੇ ਜਾਂ ਸਦਰ ਅब्बास ਇਕੱਠਾ ਇਹਨਾਂ ਨੇ ਲਿਖਿਆ, ਬਹਰਲ ਜੀ ਇਹਨੂੰ ਬਹੁਤ ਮੁਹੱਬਤ। ਸਲਮਾ ਜੀ ਨੇ ਗੁਲਬਰਗ ਤੋਂ ਹਮੇਸ਼ ਦੀ ਤਰ੍ਹਾਂ ਸਾਡੇ ਨਾਲ ਨੇ, ਉਹਨਾਂ ਦੀ ਮੁਹੱਬਤ, ਉਹਨਾਂ ਦਾ ਪਿਆਰ, ਅਹਿਸਾਸ, ਬਹੁਤ ਸ਼ੁਕਰੀਆ। ਅੱਛਾ, ਇੱਕ ਸੁਨੇਹਾ ਆਇਆ 2 ਵਾਰੀ ਕਿ ਮੈਂ ਉਹਦਾ ਕੁਛ ਮਫਹੂਮ ਇੰਝ ਬਣਦਾ ਕਿ ਮੈਂ ਜਦੋਂ ਵੀ ਕਿਸੇ ਨਾਲ ਪਿਆਰ ਕਰਨਾ ਵਾ ਜਾਂ ਕਰਨੀ ਆ ਉਹ ਛੱਡ ਜਾਂਦਾ ਹੈ, ਅਤੇ ਲੇਕਿਨ ਉਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ।
ਬੜੇ ਮੈਨੂੰ ਉਹ ਡਿਸਹਾਰਟ ਜਿਹੇ ਲੱਗੇ ਨੇ ਔਰ ਹੌਸਲਾ ਹਾਰੀ ਬੈਠੇ ਨੇ। ਅਸਲ ਵਿੱਚ ਜ਼ਿੰਦਗੀ ਤੇ ਇੱਕ ਮੁਸਲਸਲ ਇੱਕ ਐਸਾ ਕਾਰਾ ਹੈ, ਇੱਕ ਐਸਾ ਕੰਮ ਹੈ ਜਿਹਦੇ ਵਿੱਚ ਇਹ ਸਾਰੇ ਰੰਗ ਮੌਜੂਦ ਹੁੰਦੇ ਨੇ, ਆਉਣਾ ਜਾਣਾ ਲੱਗਾ ਰਹਿੰਦਾ ਹੈ। ਕੋਈ ਆ ਗਿਆ, ਕੋਈ ਚਲਾ ਗਿਆ, ਗੱਲ ਤਾਂ ਕਬੂਲੀਅਤ ਦੀ ਹੈ। ਸੋ ਇੱਕ ਗੱਲ ਦੀ ਬਹੁਤ ਮਾਜ਼ਰਤ ਕਿ ਇਹ ਜਿਹੜਾ ਗਾਣਾ ਚੱਲਿਆ ਇਹਦੇ 'ਚ ਇਨਕਾਰ ਸੀ, ਜਿਹਨੇ ਯਕੀਨੀ ਤੌਰ 'ਤੇ ਉਹਦੇ ਹੁਸਨ ਨੂੰ ਮੁਤਾਸਰ ਕੀਤਾ ਹੈ। ਇਹਨੇ ਉਹਦੇ ਜਿਹੜੀ ਕੋਮਲਤਾ ਸੀ, ਉਹਦੇ 'ਚ ਜਿਹੜੀ ਖੂਬਸੂਰਤੀ ਸੀ, ਉਹਨੇ ਮੁਤਾਸਰ ਕੀਤਾ ਹੈ। ਜਨਾਬ ਮੁਹਤਰਮ ਦਾਊਦ ਭੱਟ ਸਾਹਿਬ, ਸਿਰ ਨਿਊ ਸਲਾਮ। ਤੁਹਾਡਾ ਅਹਿਸਾਸ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਇੱਕ ਐਸਾ ਸਰਮਾਇਆ ਜਿਹਦੀ ਅਸੀਂ ਹੱਦ, ਜਿਹਦੀ ਮਾਲੀਅਤ ਦਾ ਅੰਦਾਜ਼ਾ ਨਹੀਂ ਕਰ ਸਕਦੇ। ਬੇਸ਼ਬਹਾ ਜਿਹਨੂੰ ਕਹਿੰਦੇ ਨੇ ਨਾ। ਸਵੇਰਾ ਰਾਜਪੂਤ ਜੀ ਸੁਣ ਰਹੇ ਨੇ ਸਾਨੂੰ। ਬਹੁਤ ਪਿਆਰ, ਬਹੁਤ ਮੁਹੱਬਤ। ਸਲਾਮਤ ਰਵੋ, ਖੁਸ਼ ਰਵੋ, ਆਬਾਦ ਰਵੋ। ਸੱਚਾ ਸਹੀ ਤੁਹਾਡੇ ਲਈ ਆਸਾਨੀਆਂ ਅਤਾ ਕਰੇ। ਔਰ ਤਫੈਲ ਸ਼ਰੀਫ ਸਾਹਿਬ ਸਾਡੇ ਬੜੇ ਅੱਛੇ ਪ੍ਰੈਜ਼ੈਂਟਰ, ਹਸਮੁਖ ਇਨਸਾਨ। ਖਿਆਲਾਤ ਦਾ ਇਹਨਾਂ 'ਤੇ ਕਾਫੀ ਨਜ਼ੂਲ ਰਹਿੰਦਾ ਹੈ ਔਰ ਕਿਸੇ ਵੇਲੇ ਵੀ ਕੋਈ ਖਿਆਲ ਆ ਜਾਂਦਾ ਹੈ, ਕਿਸੇ ਵੇਲੇ ਕੁਛ ਵੀ ਹੋ ਸਕਦਾ ਹੈ। ਇਹ ਵੀ ਤਾਂ ਇੱਕ ਖਿਆਲ ਸੀ ਕਿ ਜਿਹਨੇ ਕੋਮਲਤਾ ਨੂੰ ਉਹਦੇ ਰੰਗ ਵਿੱਚ ਭੰਗ ਪਾਤਾ। ਉਹ ਵੀ ਖਿਆਲ ਸੀ ਜਿਹਨੇ ਆ ਕੇ ਪੂਰਾ ਸਮਾਂ, ਪੂਰਾ ਮਾਹੌਲ ਮਹਿਕਾਤਾ। ਉਹ ਵੀ ਖਿਆਲ ਸੀ ਜਿਹਨੇ ਤੁਹਾਡੇ ਵਜੂਦ ਇਸ ਕਾਇਨਾਤ ਵਿੱਚ ਜ਼ਲਜ਼ਲਾ ਲਿਆਤਾ। ਉਹ ਵੀ ਖਿਆਲ ਜਿਹਨੇ ਤੁਹਾਨੂੰ ਝੁਕਾਤਾ। ਉਹ ਵੀ ਖਿਆਲ ਜਿਹਨੇ ਤੁਹਾਨੂੰ ਨਚਾਤਾ। ਪਰ ਬਾਬੇ ਸ਼ਾਹ ਹੁਸੈਨ ਦਾ ਖਿਆਲ ਬੜਾ ਸਵਾਦੀ ਜਿਹਾ ਖਿਆਲ। ਦਾੜੀ, ਸ਼ਰੀਅਤ, ਨਮਾਜ਼ਾਂ, ਕਿਆ ਜ਼ੋਰਦਾਰ ਪਾਵਰਫੁਲ ਖਿਆਲ ਸੀ ਜਿਹਨੇ ਇੱਕਦਮ ਸਾਰਾ ਸਿਸਟਮ ਹੀ ਬਦਲ ਦਿੱਤਾ। ਹਾਂ, ਖਿਆਲ ਆਇਆ ਬਾਬੇ ਬੁੱਲੇ ਸ਼ਾਹ ਨੂੰ, ਜਿਹਨੇ ਬਾਬੇ ਬੁੱਲੇ ਨੂੰ ਮਸਜਿਦ ਦਾ ਪੇਸ਼ਮਾਮ ਬਣਨ ਤੋਂ ਨਸਾਤਾ। ਖਿਆਲ ਆਇਆ ਮਨਸੂਰ ਨੂੰ, ਜਿਹਨੇ ਦਾਰ ਤੇ ਚੜਾਤਾ। ਖਿਆਲ ਆਇਆ ਸ਼ਮਸ ਤਬਰੇਜ਼, ਜਿਹਨੇ ਪੋਚ ਲੁਹਾਤਾ। ਜਿਹਦੇ ਸੱਜਣ ਨੇ, ਖਿਆਲ ਆਇਆ ਇੱਕ ਸੱਜਣ ਨੂੰ ਇੱਕ ਸੱਜਣ ਨੂੰ ਸੰਸਾਰ ਕੀਤਾ ਗਿਆ ਹੈ। ਦੁਨੀਆਚਾਰੀ ਜਾਂ ਪਤਾ ਨਹੀਂ ਉਹਦੇ ਮਨ ਵਿੱਚ ਕੀ ਆਇਆ, ਉਹਨੇ ਉਹਨਾਂ ਵਿੱਚ ਖਲੋ ਕੇ ਜਦੋਂ ਫੁੱਲ ਮਾਰਿਆ ਤੇ ਉਸ ਸੱਜਣ ਦਾ ਹੌਕਾ
ਹੌਕਾ ਘਟਾ ਦਿੱਤਾ। ਖਿਆਲ ਵਜੂਦ, ਖਿਆਲ ਹੈ ਕੀ ਕੁਛ ਕਰਾਂਦਾ ਯਾਰ। ਇਹ ਬੜਾ ਕੋਮਲ ਵੀ ਹੈ, ਜ਼ਾਲਮ ਵੀ ਹੈ, ਨਿੱਘਾ ਵੀ ਹੈ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਹੈ ਜੀ। ਜਿਹੜਾ ਸਾਡੇ ਨਾਲ ਖੇਡਦਾ ਅਸੀਂ ਅੱਜ ਉਹਦੇ ਨਾਲ ਥੋੜ੍ਹਾ ਝੋਲ ਮੋਲ ਕਰ ਰਹੇ ਹਾਂ। ਅਸੀਂ ਵੀ ਤਾਂ ਖਿਆਲ ਹੀ ਨਾ, ਹੈ ਨਾ ਚੌਧਰੀ ਸਾਹਿਬ, ਆਪਣਾ ਦਾਊਦ ਭੱਟ ਸਾਹਿਬ, ਖਾਲਿਦ ਭੱਟ ਸਾਹਿਬ, ਮੇਜਰ ਸਾਹਿਬ, ਕਿਹਦੇ ਖਿਆਲ ਜੇ ਤੁਸੀਂ? ਕਿਹਦਾ ਖਿਆਲ ਹੈ ਤੁਹਾਡੇ ਵਿੱਚ? ਕੀ ਖਿਆਲ ਹੈ ਤੁਹਾਡਾ? ਸੰਗ ਦਿਓ ਸਹੇਲੜਿਓ, ਉਹ ਗੱਲ ਦੱਸੋ ਜਿਸ ਗੱਲ ਕਾਰਨ ਤੁਸਾਂ ਲਾਮ ਲੁੱਟੀ, ਅਸਾਂ ਨਾਮ ਗਵਾਏ। ਧੂੜ ਫਰੋਲਦਿਆਂ ਕੀ ਲਭਾਈ, ਟੁੱਟਿਆਂ ਸ਼ੀਸ਼ਿਆਂ ਵਿੱਚ ਸੁੱਟੇ ਰੰਗ, ਤੇ ਖੰਭ ਖੁੱਸੀ ਖੁਸ਼ਬੂ ਲੱਭੀ। ਤੁਸਾਂ ਲਾਮ ਲੁੱਟੀ, ਅਸਾਂ ਵੈਰ ਕਮਾਏ। ਉੱਠ ਦਿਲਾ ਕੱਚ ਨੀਂਦਰਿਆ, ਤੇਰੀਆਂ ਅੱਖਾਂ ਲੈ ਗਏ ਚੋਰ। ਹਰਨਾਂ ਦੇ ਗਲ ਟੱਲੀਆਂ ਤੇ ਕਾਈ ਨਹੀਂ, ਦਿਲ ਛਨ ਛਨ ਕਿਹੜੀ ਗੱਲੇ ਬੋਲਦਾ। ਅਸਾਂ ਅੱਖੀਆਂ ਮੁੱਠ ਵਿੱਚ ਕਦ ਡੱਕੀਆਂ, ਅਸਾਂ ਦਿਲ ਸਰਾਣੇ ਕਦ ਲੁਕਾਏ। ਪਰ ਦਿਨ ਦਿਹਾੜੇ ਕਿਸ ਲਾਮ ਲੁੱਟੀ, ਕਿਸ ਦੁੱਖ ਪਰਨਾਏ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਹੈ। ਤੁਹਾਨੂੰ ਕਿਸੇ ਦਾ ਖਿਆਲ ਹੁੰਦਾ ਅਤੇ ਤੁਹਾਨੂੰ ਜਿਹਦਾ ਖਿਆਲ ਆਉਂਦਾ ਹੈ ਨਾ, ਉਹਨੂੰ ਹੋਰ ਕਿਸੇ ਦਾ ਖਿਆਲ ਆਉਂਦਾ। ਇਹ ਬਹੁਤ ਘੱਟ ਹੁੰਦਾ ਹੈ ਕਿ ਜਿਹਦਾ ਖਿਆਲ ਤੁਹਾਨੂੰ ਆਉਂਦਾ ਹੈ ਤੁਹਾਡਾ ਖਿਆਲ ਉਹਨੂੰ ਵੀ ਆਵੇ। ਅੱਛਾ, ਇੱਥੇ ਅਸੀਂ ਜੇ ਚੁੱਪ ਕਰਕੇ ਇੱਕ ਨੁੱਕਰੇ ਲੱਗ ਕੇ ਵੇਖਦੇ ਹਾਂ ਤਾਂ ਖਿਆਲਾਂ ਦੀ ਇੱਕ ਲੜਾਈ ਜੀ, ਜੰਗ ਜੀ ਛਿੜੀ ਹੋਈ ਹੈ। ਕੰਮ ਤਾਂ ਸ਼ਾਇਦ ਥੋੜ੍ਹਾ ਜਿਹਾ ਔਖਾ ਹੈ, ਪਰ ਇੰਨਾ ਵੀ ਔਖਾ ਨਹੀਂ। ਗੱਲ ਸੁਰਤ ਦੀ ਹੈ, ਗੱਲ ਸਿਆਪ ਦੀ ਹੈ, ਗੱਲ ਸੋਚਣ ਦੀ ਹੈ। ਅਸੀਂ ਜਦੋਂ ਇੰਨੇ ਮੁਤਾਸਰ ਹੁੰਦੇ ਹਾਂ, ਅਸੀਂ ਉਹਦੇ ਆਖੇ ਲੱਗ ਕੇ ਟੁਰ ਪੈਂਦੇ ਹਾਂ, ਅਸੀਂ ਉਹਦੇ ਆਖੇ ਲੱਗ ਕੇ ਸਵਾਬ ਕਮਾਉਂਦੇ ਹਾਂ, ਅਸੀਂ ਉਹਦੇ ਆਖੇ ਲੱਗ ਕੇ ਗੁਨਾਹ ਕਰਨੇ ਹਾਂ, ਫਿਰ ਉਹਦੇ ਸਿਰ ਪਾ ਦਿੰਦੇ ਹਾਂ। ਇਹਦਾ ਮਤਲਬ ਹੈ ਕਿ ਇਹ ਖਿਆਲ ਸਾਹਿਬ ਬੜੇ ਤਗੜੇ ਸਾਹਿਬ ਨੇ। ਇਹਨਾਂ ਦਾ ਕਹਿਣਾ, ਇਹਨਾਂ ਦਾ ਆਖਣਾ, ਇਹਨਾਂ ਦਾ ਸੁਣਨਾ, ਇਹਨਾਂ ਦਾ ਹੁਕਮ ਫਰਜ਼ ਹੋ ਜਾਂਦਾ। ਕਦੀ ਅਸੀਂ ਪਕਾ ਲੈਂਦੇ ਹਾਂ ਨਾ ਮਨ ਵਿੱਚ, ਹਾਏ ਕਿੱਡਾ ਸੋਹਣਾ, ਨਜ਼ਾਰਾ ਹੈ, ਕਿੱਡਾ ਸੋਹਣਾ ਨਜ਼ਾਰਾ, ਇਹਨੂੰ ਜ਼ਰੂਰ ਵੇਖਣਾ ਹੈ, ਇਹਦੇ 'ਚ ਜ਼ਰੂਰ ਗੁੰਮ ਹੋਣਾ ਹੈ। ਬਗੈਰ ਕਿਸੇ ਸਵਾਬ ਔਰ ਅਜ਼ਾਬ ਦੇ ਅਸੀਂ ਉਹਦੀ ਤਕਮੀਲ ਵਾਸਤੇ ਟੁਰ ਪੈਂਦੇ ਹਾਂ। ਕਦੀ ਉਸ ਖਿਆਲ ਨੂੰ ਅਸੀਂ ਆਪ ਰਵੇਂ ਬੇਧਿਆਨੇ ਜਪਦੇ ਰਹਿੰਦੇ ਹਾਂ। ਉਸ ਖਿਆਲ ਦੇ ਬਹੁਤ ਸਾਰੇ ਰੂਪ ਬਣਾ ਦਿੰਦੇ ਹਾਂ, ਉਸ ਖਿਆਲ ਦੇ ਬਹੁਤ ਸਾਰੇ ਨਾਂ ਰੱਖ ਲੈਂਦੇ ਹਾਂ, ਉਸ ਖਿਆਲ ਕੋਲੋਂ ਬਹੁਤ ਸਾਰੀਆਂ ਉਮੀਦਾਂ ਲਾ ਲੈਂਦੇ ਹਾਂ।
ਹੈ ਤੇ ਖਿਆਲ ਨਾ ਯਾਰ, ਜ਼ਰਾ ਥੋੜ੍ਹਾ ਜਿਹਾ ਗੌਰ ਕਰੋ। ਸਾਡੇ ਇੱਕ ਪਿਆਰੇ ਮਿੱਤਰ ਨੇ ਜੀ, ਆਰਫ ਭਲਵਾਨ ਸਾਹਿਬ। ਆਪਣੀ ਧਰਤੀ ਨਾਲ, ਆਪਣੇ ਲੋਕਾਂ ਨਾਲ, ਆਪਣੇ ਫਨਕਾਰਾਂ ਨਾਲ, ਗੀਤਾਂ ਨਾਲ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ। ਅਤੇ ਜਿਹੜੀ ਐਸੀ ਸ਼ਖਸੀਅਤ ਹੁੰਦੀਆਂ ਨੇ, ਉਹ ਇੱਕ ਮਹਿਕ ਦੇ ਫੁੱਲ ਵਾਂਗੂ ਹੁੰਦੇ ਨੇ, ਜਿਹੜੇ ਬਗੈਰ ਕਿਸੇ ਤਫਰੀਕ ਤੋਂ ਆਪਣੀ ਮਹਿਕ, ਆਪਣੀ ਖੁਸ਼ਬੂ ਹਰ ਖਾਸੋ ਆਮ ਤੱਕ ਪਹੁੰਚਾਉਂਦੇ ਨੇ। ਇੱਕ ਖਿਆਲ ਹੁੰਦਾ ਹੈ ਦਿਲ ਵਿੱਚ ਸਮਾਉਣ ਦਾ, ਇੱਕ ਖਿਆਲ ਹੁੰਦਾ ਦਿਲ ਵਿੱਚ ਸਮੋ ਲੈਣ ਦਾ, ਇੱਕ ਖਿਆਲ ਹੁੰਦਾ ਆਖਣ ਦਾ, ਇੱਕ ਖਿਆਲ ਹੁੰਦਾ ਸੁਣਨ ਦਾ। ਕਦੀ ਸਾਰੀ ਉਮਰ ਲੰਘ ਜਾਂਦੀ ਹੈ, ਕੁਛ ਜੋ ਸੋਚਿਆ ਹੁੰਦਾ ਕਿਸੇ ਦੇ ਮੁੱਖ ਤੋਂ, ਕਿਸੇ ਦੇ ਬੁੱਲਾਂ ਤੋਂ, ਕਿਸੇ ਦੇ ਹੋਂਠਾਂ ਤੋਂ, ਉਹ ਲਫ਼ਜ਼ ਸੁਣਨ ਵਾਸਤੇ। ਕਦੀ ਇੱਕ ਖਿਆਲ ਐਸਾ ਹੁੰਦਾ ਕਿ ਕਿਸੇ ਨੂੰ ਕਹਿਣ ਵਾਸਤੇ ਤਰਸ ਜਾਂਦੇ ਹਾਂ। ਬੁੱਲਾਂ 'ਤੇ ਪਾਪੜੀ ਜੰਮ ਜਾਂਦੀ ਹੈ ਜਦੋਂ ਅਸੀਂ ਕੁਝ ਕਹਿਣ ਲੱਗਦੇ ਹਾਂ। ਉਸ ਖਿਆਲ ਨੂੰ ਖਾਰੇ ਨਹੀਂ ਚੜ੍ਹਾ ਸਕਦੇ, ਅਸੀਂ ਉਹਨੂੰ ਵਿਆਹ ਨਹੀਂ ਸਕਦੇ, ਬਸ ਮੰਗਿਆ ਹੀ ਰਹਿੰਦਾ। ਕਦੋਂ ਤੱਕ? ਕੀ ਖਿਆਲ ਦਾ ਵਿਆਹ ਵੀ ਹੁੰਦਾ ਹੈ? ਯਾਰ ਕਿਹੋ ਜਿਹੀਆਂ ਵੱਲੀਆਂ ਗੱਲਾਂ ਕਰਨ ਡਿਆ ਮੈਂ ਅੱਜ। ਕਰਨੀਆਂ ਚਾਹੀਦੀਆਂ ਨੇ। ਵੇਖ ਲਿਆ ਜੀ, ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸਾਡੇ ਨਾਲ ਜਨਾਬ ਖਾਲਿਦ ਵਹੀਦ ਭੱਟ ਸਾਹਿਬ। ਯਕੀਨੀ ਤੌਰ 'ਤੇ ਬੜੀ ਕੋਈ ਭਾਰੀ ਜੀ ਗੱਲ ਕੀਤੀ ਹੋਣੀ ਹੈ ਭੱਟ ਸਾਹਿਬ ਨੇ। ਅੱਛਾ ਨੰਬਰ ਲਾਤਾ ਉਹਨਾਂ ਨੇ ਕਿ ਇਹ ਬਕਾਇਦਾ ਸੀਰੀਜ਼ ਚੱਲੇਗੀ। ਮੈਸੇਜ ਨੰਬਰ 1, ਖਿਆਲ, ਤਸੱਵਰ, ਕੋਈ ਵੀ ਸੂਰਤ ਜਿਹੜੀ ਜਾਗਦਿਆਂ ਆਦਮੀ ਤਸੱਵਰ ਕਰੇ, ਫਿਕਰ, ਖਿਆਲ, ਮਾਦੀ ਜਿਸਮ ਨਾ ਹੋਣ, ਹਾਂ ਮਾਦੀ ਜਿਸਮ ਨਾ ਰੱਖਦਿਆਂ ਵੀ ਬੰਦੇ ਨਾਲੋਂ ਜ਼ਿਆਦਾ ਤਾਕਤਵਰ ਹੈ ਜਿਹੜਾ ਉਹਨੂੰ ਆਪਣੇ ਪਿੱਛੇ ਇਸ ਤਰ੍ਹਾਂ ਲਾ ਲੈਂਦਾ ਹੈ ਜਿਸ ਤਰ੍ਹਾਂ ਕੁੱਤਾ ਮਾਲਕ ਦੇ ਪਿੱਛੇ ਪੂਛ ਹਿਲਾਉਂਦਾ ਤੁਰਿਆ ਜਾਂਦਾ ਹੈ। ਅੱਛਾ, ਅਸਲ ਵਿੱਚ ਤੇ ਵਟਸਐਪ ਵੀ ਬਹੁਤ ਕੁਛ ਕਰਵਾਉਂਦਾ ਹੈ। ਜਨਾਬ ਹੋਰਾਂ ਦਾ ਫਰਮਾਣਾ ਬਜਾ ਹੈ। ਇਹਦੀ ਤਾਕਤ ਨੂੰ ਜਦੋਂ ਅਸੀਂ ਤਸੱਵਰ ਕਰਨੇ ਹਾਂ ਅਤੇ ਫਿਰ ਇਹਦਾ ਵਜੂਦ ਫਰਮਾਇਆ ਕਿ ਵਜੂਦ ਨਾ ਹੁੰਦਿਆਂ ਵੀ ਇਹਦੇ 'ਤੇ ਫਿਰ ਜ਼ਾਹਿਰ ਹੈ ਪੱਕੀ ਅਸੀਂ ਉਹਦੇ ਵਜੂਦ ਤੋਂ ਇਨਕਾਰੀ ਹਾਂ, ਉਹਦੀ ਤਾਕਤ ਨੂੰ ਮੰਨ ਰਹੇ ਹਾਂ। ਇਹ ਦੋ ਅਲੱਗ ਜਿਹੜਾ ਕੰਟਰੋਵਰਸ਼ੀਅਲ ਚੀਜ਼ਾਂ ਨੇ, ਇਹਨਾਂ 'ਚ ਕੰਟਰੋਵਰਸੀ ਆਉਂਦੀ ਹੈ। ਬਿਸਮਿਲ੍ਲਾ ਜੀ ਆਇਆਂ ਨੂੰ ਜਨਾਬ। ਚੌਧਰੀ ਮੁਹੰਮਦ ਅਸਲਮ ਸਾਹਿਬ ਆ ਗਏ ਨੇ। ਜਨਾਬ ਯੂਸਫ ਜੀ ਸਲਾਮ। ਹਰ ਇਨਸਾਨ ਦਾ ਖਿਆਲ ਹੀ ਉਹਦਾ ਖਾਲਕ ਹੁੰਦਾ ਹੈ, ਉਹਦੀ ਉਹ ਪੂਜਾ ਕਰਦਾ। ਉਸ ਖਿਆਲ ਦੇ ਖਿਆਲ ਮੁਤਾਬਿਕ ਹੀ ਉਹ ਜ਼ਿੰਦਗੀ ਗੁਜ਼ਾਰਦਾ ਏ। ਅਤੇ ਇੱਕ ਦਿਨ ਖਿਆਲ ਮਰ ਜਾਂਦਾ ਹੈ ਅਤੇ ਉਹਦੀ ਵੀ ਮੌਤ
ਹੋ ਜਾਂਦੀ ਹੈ। ਕੋਈ ਬੇਖਿਆਲੀ 'ਚ ਵੀ ਤੇ ਮਰਿਆ ਹੁੰਦਾ ਸਦਕੇ। ਇਹ ਗੱਲ ਹੋਈ ਨਾ। ਜ਼ਰੂਰੀ ਨਹੀਂ ਹੈ ਕਿ ਖਿਆਲ ਦੇ ਨਾਲ ਹੀ ਜੀਆ ਜਾਏ। ਕੋਈ ਬੇਖਿਆਲੀ ਵਿੱਚ ਵੀ ਤੇ ਮਰ ਜਾਂਦਾ ਹੈ ਨਾ। ਜਿਹਦੇ ਕੋਲੋਂ ਖਿਆਲ ਨਾ ਤੇ ਆਪਣੀ ਪੂਜਾ ਕਰਵਾਉਂਦਾ ਹੈ, ਨਾ ਉਂਗਲ ਫੜ ਕੇ ਟੋਰਦਾ ਹੈ। ਪਰ ਗੱਲ ਵੱਧ ਗਈ ਹੈ ਜੀ। ਇੰਝ ਨਹੀਂ ਬਾਬਾ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਜਿਹੜੀਆਂ ਪਹਿਲੀਆਂ ਤੁਹਾਡੀਆਂ ਲਾਈਨਾਂ ਕਿ ਖਿਆਲ ਹੀ ਉਹਦਾ ਰੱਬ ਹੈ, ਉਹਦਾ ਸਭ ਕੁਛ ਹੈ, ਕਿ ਜ਼ਾਹਿਰ ਹੈ ਨਾ, ਉਹਨੂੰ ਕਬੂਲ ਲਿਆ। ਅਤੇ ਜਿਹੜਾ ਬੇਖਿਆਲੀ 'ਚ, ਇਹ ਤਾਂ ਬਹੁਤ ਵੱਡੀ ਗੱਲ ਕਰਤੀ ਹੈ। ਗੁੱਡੋ ਜੀ ਬਿਸਮਿਲ੍ਲਾ ਜੀ ਆਇਆਂ ਨੂੰ। ਧੰਨ ਭਾਗ ਕਿ ਤੁਸੀਂ ਬੜੇ ਚਿਰ ਬਾਅਦ ਕਲਾਸਿਕ ਟਾਈਮ ਦੇ ਵਿਹੜੇ 'ਚ ਆਏ ਹੋ। ਆਪਣਾ ਹੁੰਗਾਰਾ ਦਿੱਤਾ, ਯਕੀਨੀ ਤੌਰ 'ਤੇ ਮੌਜੂਦ ਤੁਹਾਡਾ ਅਹਿਸਾਸ ਸਾਡੇ ਨਾਲ ਰਹਿੰਦਾ ਹੈ, ਲੇਕਿਨ ਆਪਣੇ ਹੋਣ ਦਾ ਅਹਿਸਾਸ ਦਵਾਇਆ ਤੁਸੀਂ। ਅਤੇ ਤੁਸੀਂ ਫਰਮਾਇਆ ਕਿ ਖਿਆਲ ਆਇਆ ਯੂਸਫ ਪੰਜਾਬੀ ਨੂੰ, ਜਿਹਨੇ ਇਹਨਾਂ ਖਿਆਲਾਂ ਨੇ ਗੌਰ ਕੀਤਾ, ਇਹਨਾਂ ਖਿਆਲਾਂ 'ਤੇ ਗੌਰ ਕੀਤਾ ਅਤੇ ਸਮਝਿਆ। ਗੁੱਡੋ ਜੀ ਯਕੀਨ ਕਰੋ ਜੇ ਸਮਝ ਕੋਈ ਨਹੀਂ ਜੇ ਆਈ, ਐਵੇਂ ਬਸ ਉਤਲੀਆਂ ਇਟਲੀਆਂ ਨਾ ਇੱਧਰ ਉੱਧਰ ਦੀਆਂ ਮਾਰ ਕੇ, ਅਤੇ ਚਾਰਿਆ ਹੁੰਦਾ ਕਿ ਤੁਹਾਡੇ ਵਰਗੇ ਸਿਆਣੇ ਲੋਕ ਮੇਰੇ ਵਰਗੇ ਅੰਨੇ ਨੂੰ ਹੱਥ ਫੜ ਕੇ ਰਾਹ ਵਿਖਾ ਦੇਣ, ਜਾਂ ਪਾਰ ਹੀ ਕਰਾ ਦੇਣ। ਚੱਲ ਤੈਨੂੰ ਕੀ ਪਤਾ, ਐਵੇਂ ਵੱਜ ਜਾਏਗਾ ਕਿਸੇ ਗੱਡੀ 'ਚ। ਸੋ ਤੁਹਾਡੀ ਆਮਦ ਦਾ ਬਹੁਤ ਸ਼ੁਕਰੀਆ ਜਨਾਬ ਮੁਹਤਰਮ ਅਮਜਦ ਪਰਵੇਜ਼ ਸਾਹਿਬ। ਅੱਛਾ, ਅਤੇ ਹੁਣ ਮੈਂ ਤੁਹਾਨੂੰ ਸਮਝਾਵਾਂ ਜਨਾਬ, ਲਓ ਇਹ ਗੱਲ ਕਮਾਲ ਨਹੀਂ ਕੀਤੀ ਅਮਜਦ ਸਾਹਿਬ, ਕਿ ਪਲੀਜ਼ ਇਹ ਸਮਝਾਓ ਕਿ ਦਿਲ ਵਿੱਚ ਖਿਆਲ ਤੇ ਜ਼ਰੂਰ ਆਉਂਦੇ ਨੇ, ਬਲਕਿ ਲੇਕਿਨ ਦਿਲ ਵਿੱਚ ਕਿੱਥੋਂ ਆਉਂਦੇ ਨੇ, ਹੈ ਨਾ? ਦਿਲ ਵਿੱਚ ਕਿੱਥੋਂ ਆਉਂਦੇ ਨੇ? ਖਿਆਲ ਆਉਂਦੇ ਤੇ ਨੇ। ਅੱਛਾ, ਖਿਆਲ ਉਸਾਰਿਆ ਵੀ ਜਾਂਦਾ ਹੈ। ਇੱਕ ਐਸਾ ਖਿਆਲ ਉਸਰਿਆ, ਇੱਕ ਐਸੇ ਸਿਆਣੇ ਬੰਦੇ ਨੇ ਖਿਆਲ ਉਸਾਰਿਆ ਕਿ ਉਹਨੇ ਸਾਰਿਆਂ ਨੂੰ ਅੱਗੇ ਲਾਇਆ ਹੋਇਆ, ਬਲਕਿ ਦੁਨੀਆ ਦੀ ਜਿਹੜੀ ਅਕਸਰੀਅਤ ਹੈ ਨਾ, ਉਹਨੂੰ ਅੱਗੇ ਲਾਇਆ ਉਹਨੇ। ਨਿਗਤ ਸਈਦ ਬਹੁਤ ਮਿਹਰਬਾਨੀ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਤੁਸੀਂ ਹੁੰਗਾਰਾ ਦਿੱਤਾ, ਸੁਣ ਰਹੇ ਹੋ। ਅੱਛਾ ਅਮਜਦ ਸਾਹਿਬ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਦਿਲ ਵਿੱਚ ਖਿਆਲ, ਅਤੇ ਇਹ ਮੁਹਾਵਰਤਨ ਅਸੀਂ ਕਹਿੰਦੇ ਕਿ ਯਾਰ ਮੇਰੇ ਦਿਲ ਵਿੱਚ ਕਭੀ ਕਭੀ ਮੇਰੇ ਦਿਲ ਮੇਂ ਖਿਆਲ ਆਤਾ ਹੈ, ਕਿ ਅਮਜਦ ਪਰਵੇਜ਼ ਸਾਹਿਬ ਇਹੋ ਜਿਹੇ ਸਵਾਲ ਵੀ ਪੁੱਛ ਸਕਦੇ ਨੇ, ਕਿਉਂਕਿ ਆਪ ਹੀ ਤਾਂ ਦੱਸਣੇ ਹੁੰਦੇ ਆ। ਮੈਂ ਤੁਹਾਡੇ ਕੋਲ ਸਿੱਖ ਕੇ, ਤੁਹਾਡੇ ਕੋਲ ਪੁੱਛ ਕੇ ਦੱਸਣਾ ਹੁੰਦਾ। ਖਿਆਲ ਉਹੀ ਹੈ ਜਿਹਦਾ ਜਵਾਬ ਮੇਰੇ ਖਿਆਲ ਹੈ ਕਿ ਜਿਹੜਾ ਪਹਿਲਾ ਮੈਸੇਜ ਜਨਾਬ ਚੌਧਰੀ ਅਸਲਮ ਸਾਹਿਬ ਦਾ ਮੈਂ ਪੜ੍ਹਿਆ ਹੈ, ਉਹਦੇ ਵਿੱਚ ਕਿ ਖਿਆਲ ਹੀ ਤੁਹਾਡੇ ਕੋਲੋਂ ਪੂਜਾ ਕਰਵਾਉਂਦਾ, ਲੇਕਿਨ ਆਉਂਦਾ ਕਿੱਥੋਂ ਹੈ? ਖਿਆਲ ਕਦੀ ਕਦੀ ਉਸਰਦਾ ਹੈ, ਕਦੀ ਕਦੀ ਖਿਆਲ ਉਤਰਦਾ ਹੈ। ਔਰ ਜਿਹੜਾ ਉਸਰਦਾ ਖਿਆਲ, ਜਿਹੜਾ ਉਸਾਰਿਆ ਜਾਂਦਾ, ਉਹਦੇ ਵਿੱਚ ਉਸ ਖਿਆਲ 'ਚ ਬਹੁਤ ਸਾਰੇ ਮਕਾਸਦ ਹੁੰਦੇ ਨੇ ਤੁਹਾਡੇ, ਲੁਕੇ ਹੋਏ, ਪੋਸ਼ੀਦਾ, ਜਾਂ ਕਿਸੇ ਵੀ ਤਰ੍ਹਾਂ ਦੇ, ਜਿਹਦੇ 'ਤੇ ਤੁਸੀਂ ਅਮਲ ਦਰਾਮਦ ਕਰਾ ਕੇ ਔਰ ਆਪਣੇ ਮਕਾਸਦ ਹਾਸਿਲ ਕਰਨੇ ਹੁੰਦੇ ਨੇ। ਔਰ ਕਦੀ ਉਹ ਇਲਹਾਮ ਹੁੰਦਾ ਹੈ, ਉਹ ਉਤਰਦਾ ਤੁਹਾਡੇ 'ਤੇ ਉਹ ਖਿਆਲ, ਔਰ ਉਹ ਐਸਾ ਖਿਆਲ ਹੁੰਦਾ ਹੈ ਜਿਹੜਾ 4,500 ਹਜ਼ਾਰ ਸਾਲ ਪਹਿਲੇ ਉਤਰਿਆ, ਔਰ ਉਸ ਤੋਂ ਪਹਿਲੇ ਉਹਦੀ ਬਹੁਤ ਅਲਹਿਦਾ ਤੋਂ ਇੱਕ ਸੂਰਤ ਸੀ, ਇੱਕ ਅਲਹਿਦਾ ਤੋਂ ਉਹਦਾ ਰੰਗ ਸੀ। ਇਹ ਆਇਆ ਕਿੱਥੋਂ ਆਇਆ? ਹਾਂ, ਨੇਚਰ ਆਪਣੀ ਤਖਲੀਕ
ਕੋਈ ਵੀ ਖਾਲਿਕ ਆਪਣੀ ਤਖਲੀਕ ਨਾਲ ਪਿਆਰ ਕਰਦਾ ਹੈ, ਲੇਕਿਨ ਉਹੀ ਤਖਲੀਕ ਕਦੀ ਕਦੀ ਖਿਆਲ ਦੇ ਤਾਬੇ ਹੋ ਜਾਂਦੀ ਹੈ। ਸੋ ਜਦੋਂ ਅਸੀਂ ਕਰਨੇ ਨਾ ਕਿ ਉਹਦੇ ਵਿੱਚ ਐਸੇ ਗੁਣੀ ਗਿਆਨੀ ਲੋਕ, ਐਸੇ ਵੱਡੇ ਲੋਕ ਜਿਹੜੇ ਕਿ ਬਣਾਏ ਨਹੀਂ ਜਾ ਸਕਦੇ, ਬਣੇ ਹੁੰਦੇ ਨੇ, ਉਹ ਬਣੇ ਬਣਾਤੇ ਆਉਂਦੇ ਨੇ, ਉਹਨਾਂ ਤੇ ਉਤਰਦਾ ਹੈ। ਫਿਰ ਅੱਗੋਂ ਉਹਨਾਂ ਕੋਲ ਇੱਕ ਐਸੀ ਫੈਕਟਰੀ ਹੁੰਦੀ ਜਿਹੜੀ ਬਣੇ ਬਣਾਤੇ ਆਉਂਦੇ ਨੇ, ਉਹ ਫਿਰ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਲੇਕਿਨ ਉਹਨਾਂ ਵਿੱਚ ਜਿਹੜੇ ਬਹੁਤ ਵੱਡੇ ਲੋਕ ਨੇ, ਉਹ ਹਮੇਸ਼ਾ ਉਹਦੇ 'ਚ ਜਿਹੜੇ ਯਕੀਨੀ ਤੌਰ 'ਤੇ ਉਹਦੇ ਕੁਝ ਮਕਾਸਦ ਹੁੰਦੇ ਨੇ, ਉਹ ਮਕਾਸਦ ਖੁੱਲ੍ਹੀ ਤੌਰ 'ਤੇ ਲੁਕਾਈ ਦੀ ਭਲਾਈ ਵਾਸਤੇ ਹੁੰਦੇ ਨੇ, ਉਹਨਾਂ ਵਾਸਤੇ ਹੁੰਦੇ ਨੇ, ਉਹਨਾਂ ਦਾ ਇੱਕ ਰੁਖ ਬਦਲਣ ਵਾਸਤੇ ਹੁੰਦੇ ਨੇ, ਉਹਨਾਂ ਦਾ ਇੱਕ ਤਾਯੁਨ ਕਰਨ ਵਾਸਤੇ ਹੁੰਦੇ ਨੇ, ਤਾਯੁਨ ਉਹਨਾਂ ਦੀ ਇੱਕ ਰਾਹ ਜਿਹੜੀ ਮੁਤਯਨ ਕਰਨ ਵਾਸਤੇ ਹੁੰਦੇ ਨੇ ਕਿ ਇਹ ਇੱਧਰ ਟੁਰ ਪੈਣ। ਜਨਾਬ ਖਾਲਿਦ ਭੱਟ ਸਾਹਿਬ ਦਾ ਮੈਸੇਜ ਨੰਬਰ 2, ਮੇਰਾ ਖਿਆਲ ਤੇ ਬਹਿਰੂਪੀਆ ਹੈ। ਅੱਛਾ, ਕਹਿੰਦਾ ਹੈ ਕਿ ਇਲਮ ਹਾਸਿਲ ਕਰਨਾ ਸਭ, ਸਰ ਮੈਂ ਗੱਲ ਸੁਣੋ, ਤੁਸੀਂ ਇੱਕ ਲਿਖਿਆ ਹੈ ਕਿ ਇਲਮ ਹਾਸਿਲ ਕਰਨਾ ਸਭ ਮੁਸਲਮਾਨਾਂ ਮਰਦਾਂ ਤੇ ਔਰਤਾਂ ਤੇ ਫਰਜ਼ ਹੈ। ਦੂਸਰੇ ਪਾਸੇ ਕਹਿੰਦਾ ਹੈ ਕਿ ਪੜ੍ਹ ਮੁੱਲਾ ਹੋਏ ਕਾਜ਼ੀ, ਅੱਲਾ ਇਲਮਾਂ ਬਾਝੋਂ ਰਾਜ਼ੀ, ਹੋਵੇ ਹਿਰਸ ਦਿਨੋਂ ਦਿਨ ਤਾਜ਼ੀ, ਤੈਨੂੰ ਕੀਤਾ ਹਿਰਸ ਖੁਆਰ, ਇਲਮੋਂ ਬਸ ਕਰੀਓ ਯਾਰ। ਅਤੇ ਬਾਬਾ ਜੀ ਸਿੱਧਾ ਤੈਨੂੰ ਕੀਤਾ ਹਿਰਸ ਖੁਆਰ, ਜਿਹੜਾ ਹਿਰਸ ਦਾ ਇਲਮ ਹੈ ਨਾ, ਉਹਦੇ ਵਿੱਚ ਤਾਂ ਤੁਹਾਡਾ ਜਵਾਬ ਮਿਲ ਗਿਆ। ਔਰ ਇਹ ਕਿਉਂ, ਮਤਲਬ ਕਿ ਕਿਆ ਦੂਸਰਿਆਂ ਨੂੰ ਉਹ ਚੁੰਡੀਆਂ ਵੰਡਦਾ, ਦੂਸਰੇ ਉਹ ਇਲਮ ਨਹੀਂ ਹਾਸਿਲ ਕਰ ਸਕਦੇ, ਅਤੇ ਦੂਸਰਿਆਂ ਨੇ ਇਲਮ ਹਾਸਿਲ ਕੀਤਾ ਅਤੇ ਉਹ ਕੁਛ ਕਰਕੇ ਵੀ ਵਿਖਾਇਆ। ਅਤੇ ਜਿਨ੍ਹਾਂ 'ਤੇ ਖੈਰ ਨਾਲ ਆਪਣਾ ਤੁਸੀਂ ਨਾਂ ਲੈ ਰਹੇ ਹੋ ਨਾ, ਆਹੋ ਉਹ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ ਹੈ। ਲਿਹਾਜ਼ਾ ਇਲਮ ਕਿਸੇ ਦੇ ਅੱਬੇ ਦਾ ਨਹੀਂ ਹੈ, ਜਿਹੜਾ ਵੀ ਹਾਸਿਲ ਕਰੇਗਾ ਉਹਨੂੰ ਫਾਇਦਾ ਦੇਗਾ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਕੀ ਖਿਆਲ ਹੈ? ਖਿਆਲ ਕੀ ਹੈ? ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਤੁਹਾਡੀਆਂ ਮੁਹੱਬਤਾਂ ਔਰ ਪਿਆਰ ਦਾ ਸਾਥ। ਜਨਾਬ ਆਰਿਫ ਪਹਿਲਵਾਨ ਸਾਹਿਬ ਦਾ ਸੁਨੇਹਾ ਸਾਡੇ ਤੱਕ ਆਇਆ, ਬਹੁਤ ਮੁਹੱਬਤ, ਬਹੁਤ ਪਿਆਰ, ਪ੍ਰੋਗਰਾਮ ਨੂੰ ਪਸੰਦ ਕਰਨ ਦਾ ਬਹੁਤ ਸ਼ੁਕਰੀਆ। ਜੁਨੇਦ ਆਲਮ ਸਾਹਿਬ ਦਾ ਸੁਨੇਹਾ ਆਇਆ ਹੈ, ਫਰਮਾਉਂਦੇ ਨੇ ਕਿ ਖਿਆਲ ਔਰ ਧਿਆਨ 'ਚ ਕੀ ਫ਼ਰਕ ਹੈ? ਜੀ ਜੁਨੇਦ ਸਾਹਿਬ, ਖਿਆਲ ਜਿਹੜਾ ਆ ਜਾਂਦਾ ਹੈ, ਧਿਆਨ ਆਪ ਕੀਤਾ ਜਾਂਦਾ ਹੈ। ਗੌਰ ਜਿਹਨੂੰ ਅਸੀਂ ਕਹਿੰਦੇ ਹਾਂ, ਧਿਆਨ ਕਰਨਾ, ਉਹਦੇ ਮੁਖਤਲਿਫ ਪਹਿਲੂ, ਉਹਦੇ 'ਤੇ ਉਹਨੂੰ ਵੇਖਣਾ, ਜਾਚਣਾ, ਸ਼ਊਰੀ ਇੱਕ ਅਮਲ ਹੈ। ਖਿਆਲ ਦਾ ਆਉਣਾ, ਅਕਸਰ ਖਿਆਲ ਦਾ ਆਉਣਾ ਲਾਸ਼ਊਰੀ ਅਮਲ ਹੁੰਦਾ ਹੈ। ਖਿਆਲ ਦਾ ਉਤਾਰ ਹੁੰਦਾ ਹੈ ਤੁਹਾਡੇ 'ਤੇ, ਔਰ ਜਿਹੜੇ ਅਸੀਂ ਕਹਿੰਦੇ ਕਿ ਇਹ ਕਰ ਲਈਏ, ਕੀਤਾ ਜਾਵੇ, ਜਿਹੜਾ ਸ਼ਊਰੀ ਤੌਰ 'ਤੇ ਅਸੀਂ ਜਿਸ ਖਿਆਲ ਨੂੰ ਉਸਾਰਨੇ ਹਾਂ, ਜਿਹੜੀ ਮੈਂ ਪਹਿਲੇ ਥੋੜ੍ਹਾ ਜ਼ਿਕਰ ਕੀਤਾ ਸੀ, ਕੁਝ ਖਿਆਲ ਅਸੀਂ ਆਪ ਬਣਾਉਂਦੇ ਹਾਂ, ਲੇਕਿਨ ਅਗਲੇ ਬੰਦੇ ਵਾਸਤੇ ਉਹ ਖਿਆਲ ਹੀ ਹੁੰਦਾ ਹੈ। ਤੁਹਾਨੂੰ ਪਤਾ ਹੈ ਕਿ ਤੁਸੀਂ ਉਸਾਰ ਰਹੇ ਹੋ, ਲੇਕਿਨ ਜਿਹਦਾ ਪਤਾ ਲੱਗ ਜਾਵੇ, ਜਿਹਦੇ ਨੌਲੇਜ 'ਚ, ਯਾਨੀ ਕਿ ਗਿਆਨ, ਅਸੀਂ ਕਹਿੰਦੇ ਕਿ ਗਿਆਨ ਧਿਆਨ ਵਿੱਚ ਗਿਆਨ ਹੈ। ਯਾਨੀ ਜਦੋਂ ਤੁਸੀਂ ਧਿਆਨ ਕਰਦੇ ਹੋ, ਉਹਦੇ ਬਾਰੇ ਤੁਹਾਨੂੰ ਇਲਮ ਮਿਲਦਾ ਹੈ, ਉਹਦੇ ਬਾਰੇ ਤੁਹਾਨੂੰ ਮਾਲੂਮਾਤ ਮਿਲਦੀ ਹੈ, ਉਹਦੇ ਬਾਰੇ ਤੁਸੀਂ ਬਹੁਤ ਸਾਰੀ ਜਾਣਕਾਰੀ ਹਾਸਿਲ ਕਰ ਲੈਂਦੇ ਹੋ। ਉਹਦੇ ਵਾਸਤੇ ਤੁਹਾਡਾ ਸ਼ਊਰ 'ਚ ਹੋਣਾ ਬਹੁਤ ਜ਼ਰੂਰੀ ਹੈ। ਧਿਆਨ ਦਾ ਸ਼ਊਰ ਨਾਲ ਸਿੱਧਾ ਤਾਲੁਕ ਹੈ, ਔਰ ਖਿਆਲ ਦਾ ਸ਼ਊਰ ਨਾਲ ਨਹੀਂ ਤਾਲੁਕ ਨਹੀਂ ਹੈ। ਸ਼ਊਰ ਉਦੋਂ ਹੈ ਕਿ ਇੱਕ ਖਿਆਲ ਹੈ, ਉਹਦੇ 'ਤੇ ਤੁਸੀਂ ਗੌਰ ਕੀਤਾ ਹੈ, ਉਹ ਤਾਂ ਆ ਗਿਆ ਤੁਹਾਡੇ ਕੋਲ। ਹੁਣ ਇੱਕ ਖਿਆਲ ਹੈ ਜਿਹਦਾ ਅਸੀਂ ਮੁੱਦਤਾਂ ਤੋਂ ਗੌਰ ਕਰ ਰਹੇ ਹਾਂ, ਲੇਕਿਨ ਉਹ ਬੜਾ ਡਾਢਾ ਖਿਆਲ ਹੈ, ਉਹ ਬੜਾ
ਜ਼ਬਰਦਸਤ ਹੈ। ਉਹਦੇ ਅਸੀਂ ਤਾਬੇ ਵੀ ਹਾਂ। ਦੁਨੀਆ ਦੀ ਜਿਹੜੀ ਜ਼ਿਆਦਾ ਆਬਾਦੀ ਹੈ ਉਸ ਖਿਆਲ ਦੇ ਤਾਬੇ ਹੈ। ਲਓ ਜੀ, ਭੱਟ ਸਾਹਿਬ ਨੰਬਰ ਪਾਉਣਾ ਭੁੱਲ ਗਏ। ਉਹ ਤੀਸਰਾ ਮੈਸੇਜ ਤੁਹਾਡਾ ਆ ਗਿਆ। ਕਿਸੇ ਵੀ ਮੁਸੱਵਰ ਦੀ ਤਖਲੀਕ ਖਿਆਲ ਤੋਂ ਹੀ ਸਟਾਰਟ ਹੁੰਦੀ ਹੈ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ। ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ। ਹਮੇਸ਼ਾ ਲਾਸ਼ਊਰ ਦੇ ਵਿੱਚੋਂ ਇੱਕ ਸੁਨੇਹਾ ਆਇਆ ਤੁਹਾਡੇ ਵਾਸਤੇ, ਸ਼ਊਰ ਨੇ ਉਹਨੂੰ ਕਬੂਲਿਆ ਤੇ ਉਹਨੂੰ ਅਮਲ ਵਿੱਚ ਲਿਆ ਕੇ ਉਹਨੂੰ ਵਜੂਦ ਦੇ ਦਿੱਤਾ। ਹਮੇਸ਼ਾ ਵੇਖੋ, ਜਿਹੜੀ ਪਹਿਲੇ ਗੱਲ ਹੋਈ ਸੀ ਕਿ ਜਿਹੜਾ ਖਿਆਲ ਹੈ ਤੁਹਾਡਾ, ਤਸੱਵਰ ਹੈ ਤੁਹਾਡਾ ਜਿਹੜਾ, ਔਰ ਮੁਸੱਵਰ ਹੈ ਜਿਹੜਾ ਕਿ ਇੱਕ ਤਸਵੀਰ ਬਣਾ ਰਿਹਾ ਹੈ, ਉਹਦੀ ਤਖਲੀਕ ਕਰ ਰਿਹਾ ਹੈ, ਅਤੇ ਉਸ ਤਖਲੀਕ ਦਾ ਤਾਲੁਕ ਤਾਂ ਜ਼ਾਹਿਰ ਹੈ ਉਹਦੇ ਖਿਆਲ ਨਾਲ ਹੈ। ਉਹਦੇ ਜ਼ਿਹਨ ਵਿੱਚ ਉਤਰਿਆ, ਉਹਨੇ ਕੈਨਵਸ 'ਤੇ ਤਸਵੀਰ ਲਾ ਦਿੱਤੀ, ਉਹਨੇ ਲਫ਼ਜ਼ਾਂ ਨੂੰ ਇੱਕ ਰੂਪ ਦੇ ਦਿੱਤਾ, ਉਹਨੂੰ ਵਜੂਦ ਦੇ ਦਿੱਤਾ। ਉਹ ਖਿਆਲ ਦਾ ਵਜੂਦ ਬਣ ਗਿਆ। ਜਨਾਬ ਨੇ ਫਰਮਾਇਆ ਸੀ ਕਿ ਉਹ ਅਸਲ ਹਰ ਖਿਆਲ, ਤਖਯਲ ਉਦੋਂ ਉਹ ਵਜੂਦ ਧਾਰ ਜਾਂਦਾ ਹੈ ਜਦੋਂ ਤੁਸੀਂ ਉਹਦੇ 'ਤੇ ਅਮਲ ਕਰਦੇ ਹੋ। ਕਦੀ ਕਦੀ ਨਾ ਅਸੀਂ ਆਪਣਾ ਖਿਆਲਾਂ ਨੂੰ ਕੁਛ ਮੂਰਤੀਆਂ 'ਚ ਲੱਭਦੇ ਹਾਂ, ਕਦੀ ਕਦੀ ਇੱਟਾਂ ਦੇ ਚੁਗਿਰਦੇ ਵਿੱਚ ਲੱਭਦੇ ਹਾਂ, ਕਦੀ ਅਸੀਂ ਕੁਛ ਖਾਸ ਮਕਾਮਾਤ 'ਤੇ ਲੱਭਦੇ ਹਾਂ, ਜਦੋਂ ਕਿ ਇੱਕ ਖਿਆਲ ਸਾਡੇ ਕੋਲ ਹੋਰ ਮੌਜੂਦ ਹੁੰਦਾ ਹੈ ਕਿ ਉਹ ਖਿਆਲ ਕਾਇਨਾਤ ਦੇ ਜ਼ਰੇ ਜ਼ਰੇ 'ਚ ਮੌਜੂਦ ਹੈ, ਉਹਦੇ ਤੋਂ ਬਗੈਰ ਕੋਈ ਜਾ ਖਾਲੀ ਨਹੀਂ। ਫਿਰ ਪਾਕੀ ਔਰ ਪਲੀਤੀ ਦਾ ਤਸੱਵਰ ਵੀ ਅਸੀਂ ਲੈ ਆਉਂਦੇ ਹਾਂ ਅਤੇ ਅਸੀਂ ਕਹਿੰਦੇ ਕਿ ਉਹ ਜ਼ਾਤ ਮੁਕੱਦਸ ਪਾਕ ਹੈ, ਅਤੇ ਫਿਰ ਇਹ ਜਿਹੜਾ ਤਸੱਵਰ ਹੈ ਇਹ ਕਾਇਮ ਕੀਤਾ ਜਾਂਦਾ ਪਾਕੀ ਔਰ ਪਲੀਤੀ ਵਾਲਾ। ਇਹਦਾ ਮਤਲਬ ਹੈ ਕਿ ਇਹ ਵੀ ਤਾਂ ਇੱਕ ਖਿਆਲ ਹੈ ਨਾ। ਉਸ ਖਿਆਲ ਨੂੰ ਇੱਕ ਖਿਆਲ ਦੇ ਥੱਲੇ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਖਿਆਲ ਨਾਲ ਜੰਗ ਹੋ ਗਈ, ਉਹਦਾ ਟਕਰਾਓ ਹੋ ਗਿਆ। ਜਦੋਂ ਹਰ ਜਗ੍ਹਾ ਮੌਜੂਦ ਹੈ, ਇਹਦਾ ਮਤਲਬ ਹੈ ਕਿ ਉਹ ਜ਼ਾਤ, ਉਹ ਖਿਆਲ ਪਾਕ ਹੈ ਅਤੇ ਹਰ ਜਗ੍ਹਾ ਪਾਕ ਹੈ। ਜੇ ਹਰ ਜਗ੍ਹਾ ਹਰ ਥਾਂ ਉਹਦੀ ਮਨਸ਼ਾ ਔਰ ਉਹਦੀ ਇੱਛਾ ਦੇ ਨਾਲ ਹੈ, ਅਤੇ ਫਿਰ ਇਹ ਖਿਆਲਾਂ ਦੇ ਨਾਲ ਜੰਗ ਕਾਹਦੀ ਕਿ ਜਿਸ ਖਿਆਲ ਨੂੰ ਮੈਂ ਮੰਨਣਾ ਵਾ ਉਸ ਖਿਆਲ ਨੂੰ ਤੁਸੀਂ ਕਿਉਂ ਨਹੀਂ ਮੰਨਦੇ? ਜਿਹੜਾ ਮੇਰਾ ਖਿਆਲੀ ਰੰਗ ਹੈ ਉਹ ਤੁਹਾਡਾ ਕਿਉਂ ਨਹੀਂ ਹੈ? ਮੇਰੀ ਤਰ੍ਹਾਂ ਤੁਸੀਂ ਕਿਉਂ ਨਹੀਂ ਕਰਦੇ? ਫਿਰ ਇਹ ਜਿਹੜੀ ਇੱਕ ਵਜੂਦ ਦਾ ਹੋਣਾ ਤੇ ਤੈਅਸ਼ੁਦਾ ਹੈ ਨਾ। ਜਦੋਂ ਹਰ ਵੇਲੇ ਤੁਹਾਨੂੰ ਕਿਸੇ ਨਾ ਕਿਸੇ ਪਾਸੇ ਲਾਈ ਰੱਖਦਾ ਹੈ, ਉਕਸਾਈ ਰੱਖਦਾ ਹੈ, ਤੇ ਹਮੇਸ਼ਾ ਜਿਹੜਾ ਵੀ ਤਖਲੀਕਕਾਰ ਹੈ, ਕ੍ਰੀਏਟਰ ਹੈ ਜਿਹੜਾ, ਉਹ ਖਿਆਲ ਚੋਂ ਜਨਮ ਲੈ ਕੇ ਵਜੂਦ ਦਾ ਰੂਪ ਧਾਰ ਜਾਂਦੀ ਹੈ ਉਸ ਤਖਲੀਕਕਾਰ ਦੀ ਤਖਲੀਕ। ਤੇ ਇੱਕ ਹੋਰ ਸਾਡੇ ਕੋਲ ਸੁਨੇਹਾ ਆ ਗਿਆ, ਤੁਸੀਂ ਵੇਖਦੇ ਆ, ਮੈਨੂੰ ਲੱਗਦਾ ਯਕੀਨੀ ਤੌਰ 'ਤੇ ਵਟਸਐਪ ਦਾ ਹੋਏਗਾ। ਅਮਜਦ ਪਰਵੇਜ਼ ਸਾਹਿਬ ਦਾ ਜੀ, ਬਿਲਕੁਲ ਸਾਡੇ ਕੋਲ ਸੁਨੇਹਾ ਆ ਗਿਆ। ਖਾਲਿਕ ਦਾ ਖਿਆਲ ਮਖਲੂਕ ਹੈ ਔਰ ਮਖਲੂਕ ਦਾ ਖਿਆਲ ਖਾਲਿਕ। ਸਦਕੇ ਜਾਵਾਂ, ਖਾਲਿਕ ਦਾ ਖਿਆਲ ਮਖਲੂਕ ਹੈ, ਮਖਲੂਕ ਦਾ ਖਿਆਲ ਖਾਲਿਕ। ਫਰੀਦਾ ਖਾਲਿਕ ਵਸੇ ਖਲਕ में, ਖਲਕ ਵਸੇ ਰੱਬ ਮਾਂ। ਕਿਸ ਨੂੰ ਮੰਦਾ ਆਖੀਏ ਜੇ ਤਿਸ ਬਿਨ ਕੋਈ ਨਾ। ਇਹ ਯਕਸੂਈ ਜਿਹੜੀ ਗੱਲ ਹੁੰਦੀ ਹੈ ਨਾ, ਜਿਹੜੇ ਵਜੂਦੀ ਬਾਬੇ ਨੇ, ਵਾਦਤੁਲ ਵਜੂਦ ਵਾਲੇ, ਉਹ ਤਾਂ ਸਿੱਧੀ ਖਿਆਲ ਦੀ ਡਾਇਵਰਸ਼ਨ ਵਿੱਚ ਨਹੀਂ ਜਾਂਦੇ, ਉਹਦੀ ਜੰਗ ਵਿੱਚ ਨਹੀਂ ਜਾਂਦੇ।
ਉਹ ਦੂਜੇ ਖਿਆਲ ਦੇ ਵਜੂਦ ਨੂੰ ਹੀ ਨਹੀਂ ਮੰਨਦੇ, ਵਜੂਦ ਨੂੰ ਮੰਨਦੇ ਨੇ ਇੱਕ। ਉਹ ਖਿਆਲ ਇੱਕ ਹੈ। ਇਹ ਜਿਹੜੀ ਮੁਹਤਰਮ ਅਮਜਦ ਪਰਵੇਜ਼ ਸਾਹਿਬ ਤੁਸੀਂ ਗੱਲ ਕੀਤੀ, ਇਹ ਤੇ ਸਿੱਧੀ ਸਿੱਧੀ ਵਾਹਦਤੁਲ ਵਜੂਦ ਵਾਲੀ ਗੱਲ ਹੈ। ਲੇਕਿਨ ਜਦੋਂ ਅਸੀਂ ਵਾਹਦਤੁਲ ਸ਼ਹੂਦ ਚਾਹੁੰਦੇ ਹਾਂ, ਜਿਹੜੇ ਮੁਹਤਰਮ ਭੱਟ ਸਾਹਿਬ ਦੇ ਕੋਲ ਦੋ ਚੀਜ਼ਾਂ ਦੀ ਹਰ ਵੇਲੇ ਜੰਗ ਜਾਰੀ ਰਹਿੰਦੀ ਹੈ, ਸ਼ਹੂਦ ਦੀ ਔਰ ਵਜੂਦ ਦੀ, ਤੇ ਇਹ ਵੀ ਤੇ ਹੈ ਨਾ ਮਾਮਲਾ। ਔਰ ਅਸੀਂ ਉਹਦੇ ਵਜੂਦ ਤੋਂ ਇਨਕਾਰੀ ਨਹੀਂ ਹੋ ਸਕਦੇ, ਕਿਉਂਕਿ ਉਹਨੇ ਆਪਣਾ ਰੰਗ ਵਿਖਾਇਆ, ਆਪਣੇ ਪੈਰੋਕਾਰ ਬਣਾਏ। ਹਾਂ, ਇੱਕ ਖਿਆਲ ਹੋ ਰਿਹਾ, ਜਿਨਨੇ ਪਿਛਲੇ ਖਿਆਲ ਦੀ ਲੱਤ ਬਾਂਹ ਤੋੜ ਕੇ ਉਹਨੂੰ ਨੁਕਰੇ ਲਾ ਦਿੱਤਾ। ਇਹ ਰੰਗ ਕਲਾਸਿਕ ਟਾਈਮ ਵਿੱਚ ਜਾਦੂ ਦੇ ਨਾਮੇ। ਸਾਰੇ ਸੁਣੀਏ। ਤਿੜਕਣੀ ਛਾਂ ਪ੍ਰੇਮ ਦੀ, ਨਾ ਠੰਡੀ ਨਾ ਤੱਤੀ, ਤੁਰਜਣ ਸੁਰਜਣ ਕੌਣ ਹੈ? ਅਸਾਂ ਬੜਕ ਨਾ ਸੁਣਦੇ ਬਾਹਰਲੀ, ਵਿੱਚ ਪਾਣੀ ਦੇ ਪਾਣੀ। ਹੁਣ ਘੁੱਟ ਭਰ ਲੈ ਜਾਂ ਤ੍ਰੇ ਜਰ ਲੈ, ਰੂਹਾਂ ਬਲਦੀ ਬਾਲਣੀ, ਹੱਡਾਂ ਨੇ ਜਾਲਣੀ। ਨੈਣਾ ਦੀ ਨੈਣਾ ਪਾਲਣੀ ਉੱਤੇ, ਤੂੰ ਵੀ ਨਹੀਂ ਪਰ ਮੈਂ ਵੀ ਨਹੀਂ ਸੰਭਾਲਣੀ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਖਿਆਲ ਨਾਲ ਕਦੀ ਕਦੀ ਅਸੀਂ ਧਿਆਨ ਦੇ ਮਾਨੀਆਂ ਵਿੱਚ ਵੀ ਖਿਆਲ ਨੂੰ ਇਸਤੇਮਾਲ ਕਰ ਲੈਂਦੇ ਹਾਂ। ਜਿਵੇਂ ਜੁਨੇਦ ਸਾਹਿਬ ਨੇ ਪੁੱਛਿਆ ਸੀ ਕਿ ਅਸੀਂ ਕਿਸੇ ਨੂੰ ਖਿਆਲ ਨਾਲ ਚਾਹੀਂ, ਖਿਆਲ ਕਰੀ, ਖਿਆਲ ਨਹੀਂ ਆਇਆ ਮੇਰਾ, ਖਿਆਲ ਹੈ ਨਾ। ਖਿਆਲ ਅਸੂਲੀ ਤੌਰ 'ਤੇ ਅਸੀਂ ਜਦੋਂ ਖਿਆਲ ਵਾਸਤੇ ਖਿਆਲ ਦੀ ਵਰਤੋਂ ਲਿਆਉਂਦੇ ਹਾਂ, ਅਤੇ ਇਹ 100% ਲਾਸ਼ੋਰੀ ਅਮਲ ਹੁੰਦਾ ਹੈ। ਜਿਹੜਾ ਆਣਾ ਇੱਕਦਮ ਵਾਰਦ ਹੋਣਾ ਤੁਹਾਡੇ ਤੇ ਕਿਸੇ ਸ਼ੈ ਦਾ, ਕਿਸੇ ਰੂਪ ਦਾ, ਕਿਸੇ ਨਜ਼ਾਰੇ ਦਾ, ਕਿਸੇ ਕਥਾ ਦਾ, ਕਿਸੇ ਕਹਾਣੀ ਦਾ। ਕਿਸੇ ਵੀ ਗਜ਼ਲ ਜਾਂ ਨਜ਼ਮ ਦਾ ਜਿਹੜਾ ਪਹਿਲਾ ਸ਼ੇਰ ਹੁੰਦਾ ਹੈ ਨਾ, ਉਹ ਆਮਦ ਹੈ, ਉਹ ਖਿਆਲ ਹੈ। ਆਮਦ ਹਮੇਸ਼ਾ ਖਿਆਲ, ਆਬੁਰਦ ਜਿਹੜਾ ਆਬੁਰਦ ਦਾ ਮਸਲਾ ਹੈ ਉਹ ਧਿਆਨ ਹੈ। ਹੁਣ ਇੱਕ ਜਾਗ ਲਾਤੀ ਤੁਹਾਨੂੰ ਖਿਆਲ ਨੇ, ਆਮਦ ਨੇ ਇੱਕ ਜਾਗ ਲਾਤੀ। ਆਬੁਰਦ ਕੋਲੋਂ ਤੁਸੀਂ ਕੰਮ ਲੈਂਦਿਆਂ ਹੋਇਆਂ, ਧਿਆਨ ਕੋਲੋਂ ਕੰਮ ਲੈਂਦਿਆਂ ਹੋਇਆਂ ਉਹਦੀ ਫਿਰ ਉਸਾਰੀ ਸ਼ੁਰੂ ਕਰ ਦਿੰਦੇ ਹੋ, ਉਹਨੂੰ ਅਗਾਂਹ ਟੋਰ ਦਿੰਦੇ ਹੋ, ਉਹਦੀ ਉਸ ਲੀਏ ਪੈ ਜਾਂਦੇ ਹੋ। ਉਹ ਚਾਨਣ, ਉਹ ਲੋ ਤੁਹਾਨੂੰ ਰਾਹ ਵਿਖਾ ਦਿੰਦੇ, ਅਤੇ ਉਸ ਚਾਨਣ ਦੀ ਰਾਹਬਰੀ ਜਿਹੜੀ ਹੈ ਉਹਨੂੰ ਕਬੂਲਣਾ, ਉਹਨੂੰ ਗੌਲਣਾ, ਅਸਲ ਵਿੱਚ ਉਹੀ ਸਾਡੇ ਵਾਸਤੇ ਅਸਲ ਸਹੀ ਕੰਮ ਕਰਦਾ ਹੈ। ਕਦੀ ਕਦੀ ਸਾਨੂੰ ਖਿਆਲ ਆਉਂਦਾ ਹੈ ਕਿ ਫਲਾਂ ਸ਼ਖਸੀਅਤ ਬਾਰੇ ਸੋਚਿਆ ਜਾਵੇ, ਪੜ੍ਹਿਆ ਜਾਵੇ। ਅਚਨਚੇਤੇ ਤੁਹਾਡੇ ਰੇਂਜ 'ਚ ਆ ਜਾਂਦਾ ਹੈ
ਕਿ ਇੱਕ ਬੰਦਾ ਇੱਥੋਂ ਗੁਜ਼ਰਦਾ ਹੈ, ਇੱਕ ਬੰਦਾ ਇੱਥੋਂ ਲੰਘਦਾ ਹੈ, ਅੱਛਾ ਉਹ ਤੁਹਾਨੂੰ ਕੁਛ ਨਹੀਂ ਕਹਿੰਦਾ, ਪਰ ਖਿਆਲ ਆ ਜਾਂਦਾ ਹੈ। ਕਿਉਂ ਆਉਂਦਾ ਹੈ? ਕੀ ਤੁਸੀਂ ਆਪਣੇ ਲਾਸ਼ੂਰ 'ਚ ਕਿਤੇ ਉਹਨੂੰ ਸੋਚ ਰਹੇ ਹੁੰਦੇ ਹੋ? ਖਾਲਿਦ ਭੱਟ ਸਾਹਿਬ, ਜਿਸ ਤਰ੍ਹਾਂ ਦੋ ਪਾਵਰਸ ਨੇ, ਨੈਗੇਟਿਵ ਔਰ ਪੋਜ਼ੀਟਿਵ, ਔਰ ਇਨਸਾਨ ਵਿੱਚ ਮੌਜੂਦ ਨੇ, ਤੇ ਖਿਆਲ ਵੀ ਮੰਨਫੀ ਵੀ ਹੋ ਸਕਦਾ ਹੈ, ਮਸਬਤ ਵੀ ਹੋ ਸਕਦਾ ਹੈ। ਇਨਸਾਨ ਅਡੋਪਟ ਉਹ ਕਰਦਾ ਹੈ ਜਿਹੜਾ ਦਿਲ ਕਬੂਲ ਕਰੇ। ਜੀ ਠੀਕ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਉਹਦਾ ਵਜੂਦ ਤੇ ਹੈ ਨਾ, ਅਸਲ ਗੱਲ ਤੇ ਉਹਦੇ ਵਜੂਦ ਦੀ ਹੋ ਰਹੀ ਹੈ। ਜਨਾਬ ਚੌਧਰੀ ਮੁਹੰਮਦ ਅਸਲਮ ਸਾਹਿਬ, ਖਿਆਲ ਹੀ ਇਨਸਾਨ ਦਾ ਖਾਲਿਕ, ਮਾਲਿਕ ਤੇ ਰਾਜ਼ਕ ਹੁੰਦਾ ਹੈ। ਖੂਬੀਆਂ ਰੱਬ ਦੀਆਂ ਨੇ ਤੇ ਰੱਬ ਹੀ ਖਿਆਲ ਹੁੰਦਾ ਹੈ। ਖੈਰ ਤੁਹਾਡੇ ਦਮ ਦੀ। ਮੇਰੇ ਖਿਆਲ ਦੋਸਤਾਂ ਨੇ ਗੱਲ ਕਾਫੀ ਹੱਦ ਤੱਕ ਸਮਝ ਲਈ ਹੋਣੀ ਹੈ। ਇਹਦਾ ਮਜ਼ਾ ਲੈਣ ਨੂੰ ਦਿਲ ਕਰ ਰਿਹਾ ਜਿਹੜਾ ਚੌਧਰੀ ਅਸਲਮ ਸਾਹਿਬ ਨੇ ਮੈਸੇਜ ਭੇਜਿਆ ਨਾ। ਵਾਹ 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 ਵਾਹ, ਆਹਾ ਹਾ ਹਾ, ਤੁਸੀਂ ਅੱਜ ਬਾਬੇ ਬੁੱਲੇ ਵਾਂਗੂ ਆਏ ਹੋ। ਜਿੱਥੇ ਸਾਡੇ ਪਰ ਸੜਦੇ ਨੇ ਉੱਥੇ ਬੁੱਲੇ ਦੀ ਪ੍ਰਵਾਜ਼ ਬੜੀ ਮਜ਼ੇ ਨਾਲ ਹੁੰਦੀ ਹੈ, ਇੰਝ ਪਰ ਖੋਲ ਕੇ ਬੁਲੰਦੀਆਂ ਤੇ। ਲਓ ਫਿਰ ਤੁਹਾਡੇ ਨਾਵੇਂ, ਤੁਹਾਡੇ ਖਿਆਲ ਦੇ ਨਾਵੇਂ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸਾਡੇ ਨਾਲ ਜਨਾਬ ਅਸਰ ਭਲਵਾਨ ਸਨ, ਬਹੁਤ ਮੁਹੱਬਤ। ਔਰ ਉਹਨਾਂ ਨੇ ਕਿਹਾ ਕਿ ਖਿਆਲ ਦੀ ਤਾਰ ਹੀ ਅਸਲ ਹਕੀਕਤ ਤੱਕ ਲੈ ਜਾਂਦੀ ਹੈ। ਔਰ ਪ੍ਰੋਗਰਾਮ ਉਹਨਾਂ ਨੂੰ ਬਹੁਤ ਪਸੰਦ ਆਇਆ। ਜਨਾਬ ਮੁਹਤਰਮ ਖਾਲਿਦ ਭੱਟ ਸਾਹਿਬ, ਤੁਸੀਂ ਬਿਲਕੁਲ ਮਾਦੀ ਵਜੂਦ ਦੀ ਗੱਲ ਕੀਤੀ ਸੀ, ਔਰ ਖਿਆਲ ਦਾ ਤਾਕਤਵਰ ਹੋਣਾ ਵੀ ਤੁਸੀਂ ਫਰਮਾਇਆ ਹੈ। ਔਰ ਖਾਲਿਕ ਤਖਲੀਕ ਦੀ ਗੱਲ ਜਦੋਂ ਅਸੀਂ ਕਰਨੇ ਹਾਂ, ਤੇ ਉਹ ਜਦੋਂ ਖਾਲਿਕ ਦੇ ਤਸੱਵੁਰ ਵਿੱਚ ਤਖਲੀਕ ਦਾ ਖਿਆਲ ਆਉਂਦਾ ਹੈ, ਤੇ ਫਿਰ ਉਹਦਾ ਵਜੂਦ ਬਣ ਜਾਂਦਾ ਜੀ ਬਾਬਿਓ। ਅਸਲਾਮ ਅਲੈਕੁਮ। ਬੰਦੇ ਦੇ ਦੀ ਸ਼ਖਸੀਅਤ ਖਿਆਲ ਦੇ ਅਕਾਸ ਹੈ ਤੇ ਉਹਦੇ ਅਮਲ ਵੀ ਉਸੇ ਦੇ। ਇਹ ਨਸੀਮੇ ਸੈਰ ਕਹਿੰਦੇ ਜੀ, ਬੰਦੇ ਦੀ ਸ਼ਖਸੀਅਤ ਉਹਦੇ ਖਿਆਲ ਦੀ ਅਕਾਸ ਹੁੰਦੀ ਹੈ। ਨਹੀਂ ਹੈ, ਬਿਲਕੁਲ ਕਤਨ ਨਹੀਂ ਹੈ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਉਹਦੇ ਖਿਆਲ ਦੀ ਅਕਾਸੀ ਕਦੀ ਕਦੀ ਇਸ ਤਰ੍ਹਾਂ ਨਹੀਂ ਹੋ ਰਹੀ ਹੁੰਦੀ। ਅਸੀਂ ਜਿਹੜਾ ਵੇਖਦੇ ਹਾਂ ਨਾ ਕਿ ਸਾਡੇ ਅਮਲ ਕੁਛ ਹੁੰਦੇ ਨੇ, ਸਾਡੇ ਨਜ਼ਰੀਆਤ ਕੁਛ ਹੁੰਦੇ ਨੇ, ਔਰ ਅਸੀਂ ਉਹਦੇ ਵਿੱਚ ਜਿਹੜੇ ਸ਼ਾਰਟਕਟਸ ਵੀ ਲੱਭੇ ਹੁੰਦੇ ਨੇ, ਦਰਮਿਆਨੀ ਜਿਹੜੇ ਰਾਹ ਨੇ ਉਹਨਾਂ ਨੂੰ ਅਸੀਂ ਲੱਭਿਆ ਹੁੰਦਾ। ਅਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਦੇ ਕਤਨ ਉਹਦੇ ਖਿਆਲ ਦਾ, ਖਿਆਲ ਤਾਂ ਉਹਦਾ ਜਿਹੜਾ ਹੈ ਵੇ
ਉਹ ਕੁਝ ਹੋਰ ਕਹਿ ਰਿਹਾ ਹੈ। ਸ਼ਖਸੀਅਤ ਵੱਲ ਵੇਖ ਕੇ ਤੇ ਫਿਰ ਇਹ ਜਿੰਨੀਆਂ ਵੀ ਸਾਡੇ ਬਾਬਿਆਂ ਨੇ ਪੋਇਟਰੀ ਕੀਤੀ ਹੈ ਜੀ ਸਰ, ਅਸੀਂ ਤੇ ਸੱਚੇ ਸਾਈਂ ਨੂੰ ਕੀ ਆਪਣੀ ਮਰਜ਼ੀ ਦੇ ਜਿਸਮ ਦੇ ਦਿੱਤੇ ਨੇ। ਜੀ ਬਿਲਕੁਲ, ਸੱਚੇ ਸਾਈਂ ਜਿਨ੍ਹਾਂ ਦੇ ਰਹਿੰਦੇ ਨੇ ਨਾ 7ਵੇਂ ਅਸਮਾਨ 'ਤੇ, ਉਹਨੂੰ ਫਿਰ ਅਸੀਂ ਆਪਣੀ ਮਰਜ਼ੀ ਦੇ ਇੱਥੇ ਰੂਪ ਦੇ ਕੇ ਆਪਣੇ ਕੋਲ ਪਾਉਂਦੇ ਹਾਂ। ਔਰ ਜਿਨ੍ਹਾਂ ਦਾ ਸੱਚਾ ਸਾਈਂ ਹਰ ਰੂਪ ਵਿੱਚ, ਹਰ ਸ਼ਖਸ ਵਿੱਚ, ਹਰ ਨਜ਼ਾਰੇ ਵਿੱਚ, ਹਰ ਜਗ੍ਹਾ 'ਤੇ ਮੌਜੂਦ ਹੈ ਨਾ, ਉਹਨੂੰ ਰੂਪ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਉਹਦੇ 'ਤੇ ਅਨੇਕਾਂ ਰੂਪ ਔਰ ਇੱਕੋ ਹੀ ਰੂਪ, ਕਿਉਂਕਿ ਹਰ ਰੂਪ ਹੀ ਉਹਦਾ ਹੈ। ਅਤੇ ਜਦੋਂ ਉਹ 7ਵੇਂ ਅਸਮਾਨ 'ਤੇ ਵਸੇਗਾ ਤਾਂ ਫਿਰ ਮੂਰਤੀ ਹੋਏਗੀ, ਫਿਰ ਇੱਕ ਚਾਰ ਦੀਵਾਰੀ ਦੇ ਅੰਦਰ ਕੋਈ ਜਗ੍ਹਾ ਹੋਏਗੀ, ਔਰ ਫਿਰ ਉੱਥੇ ਹੀ ਉਹਦੇ ਨਾਲ ਕੰਟੈਕਟ ਲਾਈਨ ਜਿਹੜਾ ਹੈ ਉਹਦਾ ਉਹ ਉੱਥੇ ਹੁੰਦਾ ਹੈ। ਉਸ ਤੋਂ ਇਲਾਵਾ ਅਸੀਂ ਉਹਦੇ ਨਾਲ ਕਿਤੇ ਮਖਸੂਸ ਥਾਵਾਂ ਟਿਕਾਣੇ ਬਣਾਉਂਦੇ ਨੇ ਉਹਦੇ ਨਾਲ ਕੰਟੈਕਟ ਕਰਨ ਵਾਸਤੇ। ਅਤੇ ਜਦੋਂ ਸੱਚੇ ਸਾਈਂ ਦਾ ਜ਼ਹੂਰ ਹਰ ਸ਼ੈ ਵਿੱਚ, ਹਰ ਜਾਤ 'ਤੇ ਵੇ, ਹਰ ਜਗ੍ਹਾ ਹੈ, ਅਤੇ ਸਾਨੂੰ ਫਿਰ ਉਹਦੇ ਮੁਖਤਲਿਫ ਸ਼ਕਲਾਂ ਬਣਾਉਣ ਦੀ ਜ਼ਰੂਰਤ ਨਹੀਂ, ਉਹਨਾਂ 'ਤੇ ਆਪੇ ਹੀ ਬਣਾਈਆਂ ਨੇ। ਉਹ ਆਪ ਉਹਨਾਂ 'ਚ ਮੌਜੂਦ ਹੈ ਨਾ। ਇਸ ਕਰਕੇ ਉਹ ਫਿਰ ਜਿਹੜਾ ਤੁਹਾਡੇ ਹੱਥ ਨਾ ਆਉਣ ਵਾਲਾ ਖਿਆਲ ਹੈ, ਵਾਦਤੁਲ ਵਜੂਦ ਦਾ ਤੁਸੀਂ ਨਾਅਰਾ ਲਾਉਂਦੇ ਹੋ ਨਾ, ਹੱਕ ਮੌਜੂਦ, ਸਦਾ ਮੌਜੂਦ, ਉਹਦਾ ਮਫਹੂਮ ਕੀ ਹੈ? ਮੌਜੂਦ ਹੈ, ਮੌਜੂਦ ਕੀ ਖਿਆਲ ਦਾ ਹੋਣਾ ਮੌਜੂਦ ਹੈ? ਹੱਕ ਮੌਜੂਦ, ਵਾਦਤੁਲ ਵਜੂਦ, ਵਜੂਦ ਸਰ ਗੌਰ ਕਰੋ, ਵਾਦਤੁਲ ਵਜੂਦ, ਵਾਦਤੁਲ ਸ਼ਹੂਦ, 7ਵਾਂ ਅਸਮਾਨ, ਜ਼ਮੀਨ 'ਤੇ ਤਮਾਮ ਮਖਲੂਕ। ਕੀ ਖਿਆਲ ਹੈ? ਖਿਆਲ ਆਇਆ? ਕੀ ਖਿਆਲ ਆਇਆ? ਅਸਗਰ ਭਲਵਾਨ ਹੋਰਾਂ ਦੇ ਨਾਮ ਹੈ ਜੀ, ਜਨਾਬ ਮੁਹਤਰਮ ਆਰਫ ਭਲਵਾਨ ਹੋਰਾਂ ਦੇ ਵੀ ਨਾਮ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਇੱਕ ਖਿਆਲ ਖਿਆਲ ਵਿੱਚ ਖਿਆਲ, ਖਿਆਲਾਂ ਦਾ ਸੈਲਾਬ। ਜਨਾਬ ਮੁਹਤਰਮ ਖਾਲਿਦ ਵਾਟ ਸਾਹਿਬ ਦਾ ਸੁਨੇਹਾ ਆ ਗਿਆ ਹੈ ਕਿ ਫੈਂਟੇਸੀ ਕੀ ਹੈ ਬਾਬਿਓ? ਇੱਕ ਮਰਜ਼ ਹੈ ਫੈਂਟੇਸੀ, ਇੱਕ ਬਿਮਾਰੀ ਹੈ ਫੈਂਟੇਸੀ, ਜਿਹਦੇ ਵਿੱਚ ਮਜਮੂਈ ਤੌਰ 'ਤੇ ਸਾਡੀ ਜਿਹੜੀ ਅਕਸਰੀਅਤ ਹੈ ਉਹ ਮੁਬਤਲਾ ਹੈ। ਫੈਂਟੇਸੀ ਕੀ ਹੁੰਦਾ? ਤੁਹਾਡੀ ਜ਼ਾਤੀ ਖਵਾਹਿਸ਼ਾਤ ਦੇ ਬਰਅਕਸ ਕੋਈ ਚੀਜ਼ ਨਾ ਹੋਣਾ। ਫੈਂਟੇਸਾਈਜ਼ ਹੋਣਾ ਯਕੀਨੀ ਤੌਰ 'ਤੇ ਇੱਕ ਵੱਖਰੀ ਦੁਨੀਆ ਵਸਾ ਲੈਣਾ, ਔਰ ਲਾਸ਼ਊਰੀ ਤੌਰ 'ਤੇ ਉਹਦਾ ਤਲਕ ਜ਼ਰੂਰ ਖਿਆਲ ਨਾਲ ਹੁੰਦਾ। ਉਸ ਫੈਂਟੇਸੀ ਦਾ ਖਿਆਲ, ਉਹੋ ਹੀ ਫੈਂਟੇਸੀ ਪੈਰਾਡਾਈਜ਼ ਹੈ, ਉਹੀ ਫੈਂਟੇਸੀ 70 ਗੱਲ ਤੁਸੀਂ ਸਮਝਦੇ ਹੋ, 70 ਹੈ ਫੈਂਟੇਸੀ। ਫੈਂਟੇਸਾਈਜ਼ ਹੋਣਾ ਪਰਚੀ ਖੇਡਣਾ, ਫੈਂਟੇਸਾਈਜ਼ ਹੋਣਾ ਆਪਣੇ ਤੌਰ 'ਤੇ ਕਿਸੇ ਕੋਲੋਂ ਆਸ ਉਮੀਦ ਰੱਖਣਾ, ਫੈਂਟੇਸਾਈਜ਼ ਹੋਣਾ ਆਪਣੀ ਮਸਤੀ ਵਿੱਚ ਮਸਤ ਰਹਿਣਾ। ਲੇਕਿਨ ਉਸ ਫੈਂਟੇਸੀ ਦਾ ਕਿਸੇ ਨੂੰ ਫਾਇਦਾ ਨਹੀਂ, ਤੁਹਾਨੂੰ ਨੁਕਸਾਨ ਜ਼ਰੂਰ ਹੋ ਸਕਦਾ। ਫੈਂਟੇਸੀ ਤੁਹਾਨੂੰ ਹਕੀਕਤ ਤੋਂ ਬਹੁਤ ਦੂਰ ਲੈ ਜਾਂਦੀ ਹੈ, ਬਹੁਤ ਦਰਾਡੇ ਲੈ ਜਾਂਦੀ ਹੈ, ਬਹੁਤ ਅਗਾਂਹ ਲੈ ਜਾਂਦੀ ਹੈ। ਔਰ ਫੈਂਟੇਸੀ ਕੋਈ ਮੁਸਤਕਿਲ ਨਹੀਂ ਹੈ, ਇਹਦਾ ਇਲਾਜ ਵੀ ਤਾਂ ਹੈ ਨਾ। ਉਹ ਫੈਂਟੇਸਾਈਜ਼ ਬੰਦਾ ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ,
ਤੇ ਉਹਦਾ ਖਿਆਲ ਬਦਲ ਜਾਂਦਾ। ਹੁਣ ਕੀ ਜਨਾਬ ਹੋਰਾਂ ਦਾ ਫਿਰ ਸਰ ਜੀ, ਫਲਸਫਾ ਬਿਲ ਮੁਕਾਬਿਲ ਹਕੀਕਤ ਫੈਂਟਸੀ ਹੈ ਤੇ ਖਿਆਲਾਤ ਦਾ ਮਜਮੂਆ। ਜੀ ਬਿਲਕੁਲ, ਲੇਕਿਨ ਕੁਛ ਚੀਜ਼ਾਂ ਜਦੋਂ ਤੁਸੀਂ ਫਰਮਾਉਂਦੇ ਹੋ ਨਾ ਫਲਸਫਾ ਬਿਲ ਮੁਕਾਬਲ, ਫਲਸਫੇ ਦਾ ਫੈਂਟਸਾਈਜ਼ ਜਿਹੜਾ ਹੋਣਾ ਨਾ, ਫੈਂਟਸੀ ਨਾਲ ਕੋਈ ਤਲਕ ਨਹੀਂ ਹੈ। ਫਲਸਫੇ ਦਾ ਤੁਸੀਂ ਖਿਆਲ ਨਾਲ ਤਲਕ ਜ਼ਰੂਰ ਜੋੜ ਸਕਦੇ ਹੋ, ਉਹਨੂੰ ਆਪਣੇ ਰੂਪ ਨਾਲ ਬਿਆਨ ਕਰਨਾ। ਜਿਵੇਂ ਮੈਂ ਅਰਜ਼ ਕੀਤੀ ਸੀ, ਕੁਛ ਚੰਦ ਐਸੀ ਸ਼ਖਸੀਆਤ ਜਿਨ੍ਹਾਂ 'ਤੇ ਕੁਦਰਤ ਦਾ ਕਰਮ ਹੈ, ਖਿਆਲ ਦਾ ਖਿਆਲ ਹੈ, ਉਹ ਆਪਣੀ ਪ੍ਰੋਡਕਸ਼ਨ ਬਣਾ ਸਕਦੇ ਨੇ, ਖਿਆਲ ਨੂੰ ਪ੍ਰੋਡਕਟ ਕਰ ਸਕਦੇ ਨੇ, ਜਿਹੜਾ ਕਿ ਦੂਸਰੇ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਕਿ ਉਹ ਖਿਆਲ ਹੈ। ਉਹ ਵੀ ਉਹਦੇ ਲਈ ਖਿਆਲ ਹੀ ਹੁੰਦਾ ਹੈ, ਉਹਦੇ ਲਈ ਇਲਹਾਮ ਹੀ ਹੁੰਦਾ ਹੈ, ਪਰ ਉਹਦੀ ਬੁਨਤਰ, ਉਹਦੀ ਬਨਾਵਟ ਐਸੀ ਡਿਟੋ ਕਾਪੀ ਹੁੰਦੀ ਹੈ, ਐਸੀ ਕਮਾਲ ਕਾਪੀ ਹੁੰਦੀ ਹੈ ਉਹਦੀ ਕਿ ਕਿਸੇ ਨੂੰ ਸ਼ੱਕ ਤਿਕਰ ਨਹੀਂ ਗੁਜ਼ਰਦਾ। ਉਹਦੇ ਵਜੂਦ ਦੀ ਗੱਲ ਅਸੀਂ ਕੀਤੀ। ਖਿਆਲ ਰੱਬ ਹੈ, ਖਿਆਲ ਖਾਲਿਕ ਹੈ, ਖਿਆਲ ਮਾਲਿਕ ਹੈ। ਆਪਣੇ ਖਿਆਲ ਦੇ ਤਾਬੇ ਰਹਿਣਾ, ਆਪਣੇ ਖਿਆਲ ਦੀ ਉਂਗਲ ਫੜ ਕੇ ਟੁਰਨਾ ਮੈਜੋਰਟੀ ਵਾਸਤੇ, ਅਕਸਰੀਅਤ ਵਾਸਤੇ ਸਾਦਤਮੰਦੀ ਹੁੰਦੀ ਹੈ। ਖਿਆਲ ਤੇ ਧਿਆਨ ਕਰਨਾ ਔਰ ਉਹਦੀ ਤਹਿ ਤੱਕ ਪਹੁੰਚਣਾ, ਆ ਗਿਆ ਇਲਹਾਮ, ਆਮਦ। ਉਹਨੂੰ ਸਾਹਮਣੇ ਬਿਠਾ ਲਿਆ, ਰੱਖ ਲਿਆ। ਕੀ ਉਹਦੇ ਨਾਲ ਕਦੀ ਗੱਲਾਂ ਕੀਤੀਆਂ ਤੁਸੀਂ? ਆਪਣੇ ਤਮਾਮ ਖਿਆਲਾਤ ਨੂੰ ਇੱਕ ਪਾਸੇ ਰੱਖ ਕੇ ਇੱਕ ਜਿਹੜਾ ਐਸਾ ਵੱਡਾ ਖਿਆਲ ਹੈ, ਕਦੀ ਉਹਦੇ ਨਾਲ ਹਮ ਕਲਾਮ ਹੋਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਕੋਲ ਪੁੱਛਣ ਦੀ ਕੋਸ਼ਿਸ਼ ਕੀਤੀ, ਆਪਣੇ ਸਵਾਲਾਤ ਨਿਡਰ ਹੋ ਕੇ, ਨਚਾਕ ਹੋ ਕੇ? ਸ਼ਾਇਦ ਖਿਆਲ ਤੁਹਾਨੂੰ ਬਹੁਤ ਸਾਰੇ ਖਿਆਲਾਂ ਤੋਂ ਨਿਜਾਤ ਦੇਵੇ, ਖਿਆਲ ਅੰਦਰੋਂ ਆਪਣਾ ਰੂਪ ਤੁਹਾਨੂੰ ਵਿਖਾ ਦੇਵੇ, ਖਿਆਲ ਆਪਣੇ ਵਲੇਟੇ 'ਚੋਂ, ਆਪਣੀ ਵਲਗਨ 'ਚੋਂ ਤੁਹਾਨੂੰ ਕੱਢ ਦੇਵੇ। ਖੁਸ਼ ਰਵੋ, ਆਬਾਦ ਰਵੋ, ਸਲਾਮਤ ਰਵੋ, ਹੱਸਦੇ ਵਾਸਤੇ ਰਵੋ, ਖੁਸ਼ੀਆਂ ਵੰਡੋ, ਖੁਸ਼ੀਆਂ ਸਮੇਟੋ, ਖੁਸ਼ੀਆਂ ਦਾ ਸਬੱਬ ਬਣੋ। ਸਾਵਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਤੇ ਮੇਰਾ, ਆਉਂਦੀ ਮੁਲਾਕਾਤ ਤਿਕਰ। ਕਹੇ ਹੁਸੈਨ ਫਕੀਰ ਨਿਮਾਣਾ, ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤਿਕਰ ਆਪਣੇ। ਰੱਬ ਰੱਖਾ।